पंजाबी रेडियो यूएसए ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਦੇ ਨਾਲ ਜੁੜੀਆਂ ਖਬਰਾਂ ਤੇ ਮਸਲਿਆਂ ਤੇ ਆਪਾਂ ਕਰਾਂਗੇ ਗੱਲਬਾਤ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 27 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਤੇ ਇਸੇ ਬਾਬਤ ਵਿਸ਼ੇਸ਼ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਨੇ, ਹਰ ਵਾਰ ਜੁੜਦੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸੁਣਨ ਪਿਆਰ ਸਤਿ ਸ਼੍ਰੀ ਅਕਾਲ ਜੀ। ਅਪਡੇਟ ਟਰੱਕਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੰਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਦੀਆਂ ਲੋਕੇਸ਼ਨਾਂ ਟਰਲਕ ਵੀ ਨੇ ਤੇ ਸਟਾਕਟਨ ਵੀ ਨੇ। ਤੁਸੀਂ ਇਹਨਾਂ ਦੋਵਾਂ ਲੋਕੇਸ਼ਨਾਂ ਤੋਂ ਟਰੱਕਸ ਦੇ ਪਾਰਟਸ ਜਿਹੜੇ ਨੇ ਉਹ ਲੈ ਸਕਦੇ ਹੋ। ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ। ਤੇ ਸਰੋਤਿਓ, ਅੱਜ ਦਾ ਜਿਹੜਾ ਟਰੱਕਿੰਗ ਦਾ ਸ਼ੋਅ ਆ ਸਾਡਾ ਲਾਈਵ ਹੁੰਦਾ ਤੇ ਸਾਡੇ ਨਾਲ ਰਮਨ ਢਿੱਲੋਂ ਭਾਜੀ ਜੁੜਦੇ ਆ, ਜੋ ਟਰੱਕਿੰਗ ਦੇ ਨਾਲ ਤੁਹਾਨੂੰ ਕੋਈ ਵੀ ਟੈਕਨੀਕਲ ਪ੍ਰੋਫੈਸ਼ਨਲ ਕੁਐਸਚਨ ਹੈਗਾ ਉਹ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਇਹ ਹਰ ਵੀਰਵਾਰ ਨੂੰ ਜਿਹੜਾ ਸਾਡਾ ਅਪਡੇਟ ਟਰੱਕਿੰਗ ਦਾ ਸ਼ੋਅ ਆ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ। ਥੋੜਾ ਜਿਹਾ ਜਿਹੜੀਆਂ ਕਾਲਸ ਹੁੰਦੀਆਂ ਉਹ ਪਲੀਜ਼ ਅਰਲੀ ਕਰ ਲਿਆ ਕਰੋ, ਕਿਉਂਕਿ ਜਦੋਂ ਐਂਡ ਤੇ ਆਉਂਦੀਆਂ ਫਿਰ ਸਾਡਾ ਅਗਲਾ ਗੁਰਬਾਣੀ ਦਾ ਪ੍ਰੋਗਰਾਮ ਹੁੰਦਾ, ਉਹ ਆਪਾਂ ਫਿਰ ਡਿਲੇ ਨਹੀਂ ਕਰਨਾ ਚਾਹੁੰਦੇ। ਰਮਨ ਜੀ, ਇੱਕ ਬੜਾ ਨਵਾਂ ਸਕੈਮ ਮਾਰਕੀਟ 'ਚ ਆ, ਖਾਸ ਕਰਕੇ ਟਰੱਕਰਸ ਲਈ। ਬੜੀ ਧਿਆਨ ਨਾਲ ਗੱਲ ਸੁਣਨ ਵਾਲੀ ਆ। ਜਿੰਨੇ ਵੀ ਟਰੱਕਰਸ ਆ, ਉਹਨਾਂ ਦੇ ਪਰਿਵਾਰ ਆ ਜੋ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਦੇ ਹੈਗੇ ਆ, ਕਹਿੰਦੇ ਵੀ ਜੇ ਤੁਸੀਂ ਕਿਸੇ ਰੈਪੂਟੇਬਲ ਬ੍ਰੋਕਰ ਨਾਲ ਕੰਮ ਕਰਦੇ ਆ ਤੇ ਉਹ ਤੁਹਾਡੇ ਕੋਲੋਂ ਕਦੇ ਵੀ ਤੁਹਾਡਾ ਡਰਾਈਵਿੰਗ ਲਾਇਸੈਂਸ ਨਹੀਂ ਮੰਗੂਗਾ। ਜੇ ਉਹ ਡਰਾਈਵਿੰਗ ਲਾਇਸੈਂਸ ਮੰਗਦਾ ਆ, ਇਹ ਇੱਕ ਤਰ੍ਹਾਂ ਦੇ ਨਾਲ ਰੈੱਡ ਫਲੈਗ ਆ। ਹੁਣ ਇੱਕ ਨਵਾਂ ਸਕੈਮ ਆਇਆ ਜਿਹਦੇ ਮੁਤਾਬਕ ਜੋ ਤੁਹਾਡਾ ਜੋ ਡਰਾਈਵਿੰਗ ਲਾਇਸੈਂਸ ਆ ਉਹਦੇ ਨਾਲ MCS 150 ਜਿਹੜੀ ਇਨਫੋਰਮੇਸ਼ਨ ਆ ਉਹ ਚੇਂਜ ਹੋ ਸਕਦੀ ਹੈ, ਹਾਈਜੈਕਿੰਗ ਆਫ ਯੂਰ DOT ਨੰਬਰ। ਇਹ ਇੱਕ ਨਵਾਂ ਸਕੈਮ ਆ ਜਿਹਦੇ ਨਾਲ ਤੁਹਾਡਾ DOT ਨੰਬਰ ਚੇਂਜ ਕਰਕੇ ਉਹਦੇ ਨਾਲ ਫਿਰ ਕਹਿੰਦੇ ਵੀ ਫਰੋਜੂਲੈਂਟ ਲੋਡਸ ਬੁੱਕ ਹੋਊਗੇ, ਡਬਲ ਬ੍ਰੋਕਰਿੰਗ, ਤੁਹਾਡੇ DOT ਦੇ ਨੰਬਰ ਹੋਊਗੀ ਅੰਡਰ ਹੋਊਗੇ, ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਵੀ ਕੀ ਕੁਝ ਹੋ ਰਿਹਾ ਆ। ਇਹ ਨਵਾਂ ਇੱਕ ਸਕੈਮ ਆ ਜਿਹਨੂੰ ਕਰਕੇ ਹਾਈਜੈਕ DOT ਨੰਬਰ ਕਿਹਾ ਜਾ ਰਿਹਾ ਹੈ ਜੀ। ਬਿਲਕੁਲ ਜੀ, ਸਕੈਮ ਤਾਂ ਬਿਲਕੁਲ ਨਵੇਂ ਆ ਰਹੇ ਹੈਗੇ ਆ। ਸੋ ਕੋਈ ਵੀ ਰੈਪਿਊਟੇਬਲ ਬ੍ਰੋਕਰ ਹੋਵੇ, ਕੋਈ ਵੀ ਮਾੜਾ ਹੋਵੇ ਚੰਗਾ ਹੋਵੇ, ਡਰਾਈਵਰ ਲਾਇਸੈਂਸ ਜਿਹੜਾ ਕੰਪਨੀ ਦਾ ਕੋਈ ਵੀ ਨਹੀਂ ਲੈਂਦਾ ਕਦੀ ਵੀ ਜੀ। ਸੋ ਦੇ ਨੈਵਰ ਆਸਕ ਫॉर ਡਰਾਈਵਰ ਲਾਇਸੈਂਸ। ਸੋ ਡਰਾਈਵਰ ਲਾਇਸੈਂਸ ਲਈ ਪੁੱਛ ਰਹੇ ਤਾਂ ਡੈਫੀਨੇਟਲੀ ਦੇयर ਇਜ਼ ਸਮਥਿੰਗ ਪ੍ਰੋਬਲਮ ਹੈਗੀ ਉਹਦੇ ਵਿੱਚ। ਤੇ ਪਰ ਅਗੇਨ ਇਹੋ ਜਿਹੜੀਆਂ ਚੀਜ਼ਾਂ ਹੈਗੀਆਂ ਅੱਜ ਦੀ ਤਰੀਕ ਦੇ ਵਿੱਚ ਤਾਂ ਹੁਣ ਜੇ ਆਪਾਂ ਭਾਜੀ ਗੱਲ ਕਰੀਏ ਕਿ ਜਿਹੜੀ ਉਹਦੇ ਵਿੱਚ ਹੈਗੀ ਆਪਣੀ ਨਕ ਲੈਂਦੇ ਆ ਕੋਈ ਵੀ ਜਿਹੜੀ ਰੈਪਿਊਟੇਬਲ ਬ੍ਰੋਕਰੇਜ ਕੰਪਨੀ ਵੀ ਆ। ਹੁਣ ਆਪਾਂ ਦੇਖੀਏ ਤੇ ਸਰਜ ਬ੍ਰੋਕਰੇਜ ਜਿਹੜੀ ਆ, ਸਰਜ ਟਰਾਂਸਪੋਰਟੇਸ਼ਨ ਜਿਹੜੀ ਆ, ਉਹ ਰੈਪਿਊਟੇਬਲ ਕੰਪਨੀ ਦੀ ਬਹੁਤ ਵਧੀਆ ਰੇਟ ਦਿੰਦੀ ਸੀ, ਬਹੁਤ ਵਧੀਆ ਕੰਮ ਸੀਗਾ ਉਹਨਾਂ ਦਾ। ਸੋ ਅਚਾਨਕ ਇੱਕਦਮ ਉਹ ਵੀ ਬੈਂਕਰਪਸੀ ਵੱਲ ਨੂੰ ਚਲੇ ਗਏ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਹਰ ਇੱਕ ਪਾਸੇ ਜਿਹੜਾ ਕੰਮ ਹੈ ਨਾ ਬਹੁਤ ਸਟਰਗਲ ਵਾਲਾ ਹੋਇਆ ਪਿਆ। ਬਹੁਤ ਧਿਆਨ ਨਾਲ ਕੰਮ ਕਰਨ ਦੀ ਲੋੜ ਹੈ, ਕਿਉਂਕਿ ਬਹੁਤ ਕੰਪਨੀਆਂ ਜਿਹੜੀਆਂ ਇਸ ਕੋਲ ਜਿਹੜੀਆਂ ਉਹ ਸਿਚੁਏਸ਼ਨ ਜਿਹੜੀ ਉਹਨਾਂ ਦੀ ਇਸ਼ੂ ਬਣੇ ਹੋਏ ਆ। ਔਰ ਇਹੋ ਹੀ ਚੀਜ਼ਾਂ ਸੀਗੀਆਂ ਕਿ ਹੁਣ ਜਿਹੜੀ ਸਰਜ ਟਰਾਂਸਪੋਰਟੇਸ਼ਨ ਆ ਉਹ ਸੁਣ ਚ ਆ ਰਿਹਾ ਕਿ ਬੜੇ ਵਧੀਆ ਰੇਟ ਦੇ ਰਹੇ ਸੀਗੇ, ਬੜਾ ਵਧੀਆ ਕੰਮ ਸੀਗਾ ਉਹਨਾਂ ਦਾ, ਸਾਰਾ ਕੁਛ ਠੀਕ ਸੀਗਾ। 2022 ਦੇ ਵਿੱਚ 2021-22 ਦੇ ਵਿੱਚ ਉਹਨਾਂ ਨੇ ਆਲਮੋਸਟ 200 ਮਿਲੀਅਨ ਦੇ ਲਾਗੇ ਕੰਮ ਕੀਤਾ ਸੀ, ਜਿਹੜਾ ਕਿ ਪਿਛਲੇ ਇਸ ਸਾਲ ਉਹਨਾਂ ਦਾ
ਪਿਛਲੇ ਸਾਲ ਸਿਰਫ $65 ਮਿਲੀਅਨ ਘਾਟਾ ਜਿਹੜਾ ਉਹਨਾਂ ਨੂੰ ਹੋਇਆ ਹੈਗਾ। ਸੋ ਉਹਦੇ ਅਨੁਸਾਰ ਮਤਲਬ ਕਿ ਉਹਨਾਂ ਦੇ ਅਨੁਸਾਰ ਜਿਹੜੇ ਆਪਣੇ ਕੁਮਾਰ ਸਿੰਘ ਆ ਉਹਨਾਂ ਦੇ ਅਨੁਸਾਰ ਇਹ ਆ ਕਿ ਜਿਹੜਾ ਇੱਕਦਮ ਬੂਮ ਆਇਆ ਸੀ ਉਸ ਤੋਂ ਬਾਅਦ ਜਿਹੜਾ ਸਲੋਅਡਾਊਨ ਆਇਆ ਉਹ ਕਾਰਨ ਬਣਿਆ ਹੈਗਾ। ਕਿਉਂਕਿ ਜਿਹੜੀ ਅਨਸਰਟਨਟੀ ਹੈ ਮਾਰਕੀਟ ਦੇ ਵਿੱਚ, ਜਦੋਂ ਤੁਸੀਂ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਕਿ ਰੇਟ ਬਹੁਤ ਜ਼ਿਆਦਾ ਹਾਈ ਹੈਗੇ ਆ, ਉਸ ਟਾਈਮ ਤੇ ਜਿਹੜਾ ਮਾਰਜਨ ਸੀਗਾ ਉਲਟਾ ਸੀਗਾ, ਹੁਣ ਮਾਰਜਨ ਦੂਸਰੇ ਪਾਸੇ ਚਲਾ ਗਿਆ। ਸੋ ਇਹ ਜਿਹੜੀ ਇੰਡਸਟਰੀ ਹੈਗੀ ਹੈ ਨਾ, ਬੜੀ ਜਲਦੀ ਇਹ ਕਾਮਯਾਬੀ ਕਰਦੀ ਹੈ ਤੇ ਬੜੀ ਜਲਦੀ ਥੱਲੇ ਵੀ ਸੁੱਟਦੀ ਹੈ। ਪਰ ਜਿਹੜੇ ਛੋਟੇ ਟਰੱਕਰ ਹੈਗੇ ਆਪਣੇ, ਉਹਨਾਂ ਦੇ ਜਿਹੜੇ ਸਿੰਗਲ 1 2 3 ਟਰੱਕ ਵਾਲੇ ਹੈਗੇ, ਉਹਨਾਂ ਲਈ ਇੱਕ ਲੋਡ ਵੀ ਮਰਿਆ ਜਿਹੜਾ ਸਾਲ ਦਾ, ਉਹ ਵੀ ਉਹਨਾਂ ਨੂੰ ਬਹੁਤ ਡੈਮੇਜਿੰਗ ਹੋ ਸਕਦਾ, ਬਹੁਤ ਡੈਮੇਜ ਕਰ ਸਕਦਾ ਹੈ। $8-10 ਹਜ਼ਾਰ ਦਾ ਲੋਡ ਮਰਿਆ, ਕਿਉਂਕਿ $8-10 ਹਜ਼ਾਰ ਦਾ ਲੋਡ ਨਹੀਂ ਮਰਿਆ ਹੁੰਦਾ, ਨਾਲ ਉਹਦੇ $4-5 ਹਜ਼ਾਰ ਦਾ ਖਰਚਾ ਵੀ ਹੁੰਦਾ, ਜਿਹੜਾ 8-10 ਦਾ 15 ਹਜ਼ਾਰ ਦਾ ਦਿੰਦਾ ਜੀ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਸੀ ਵੀ ਨਵਾਂ ਸਕੈਮ ਚੱਲ ਰਿਹਾ, ਪਲੀਜ਼ ਆਪਣਾ ਡਰਾਈਵਿੰਗ ਲਾਇਸੈਂਸ ਕਿਸੇ ਨੂੰ ਨਾ ਦਿਓ ਤੇ ਆਪਣੀ ਜਿਹੜੀ DOT ਆ ਉਹ ਚੈੱਕ ਕਰਦੇ ਰਹੋ ਰੈਗੂਲਰਲੀ ਵੀ ਕੋਈ ਹੋਰ ਤਾਂ ਨਹੀਂ ਵਰਤ ਲਿਆ। ਤੇ ਜਿਸ ਤਰ੍ਹਾਂ ਰਮਨ ਭਾਜੀ ਹੁਣਾਂ ਨੇ ਸਰਜ ਟਰਾਂਸਪੋਰਟੇਸ਼ਨ ਦੀ ਗੱਲ ਕੀਤੀ ਆ, ਸਾਡੇ ਆਫਿਸ ਵੀ ਪੰਜਾਬੀ ਰੇਡੀਓ USA ਦੇ ਕਾਫੀ ਕਾਲਸ ਆਈਆਂ ਸੀ ਵੀ ਲੋਡ ਹਜੇ ਵੀ ਉਹਨਾਂ ਦੇ ਚੱਕੀ ਜਾਂਦੇ ਆ ਲੋਕ, ਤੇ ਰੇਟ ਵੀ ਉਹਨਾਂ ਦੇ ਹਾਈ ਆ। ਪਰ ਮਾਈਕਲ ਬੋਸਟਨ ਜੋ ਪ੍ਰੈਜ਼ੀਡੈਂਟ ਹੈਗੇ ਨੈਸ਼ਨਲ ਓਨਰ ਆਪਰੇਟਰ ਐਸੋਸੀਏਸ਼ਨ ਦੇ ਨੋਵਾ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਬੜੀ ਹੈਰਾਨੀ ਦੀ ਗੱਲ ਆ ਵੀ ਜਦੋਂ ਇਹ ਪਤਾ ਆ ਵੀ ਸਰਜ ਜੋ ਫਰੇਟ ਬ੍ਰੋਕਰੇਜ ਕੰਪਨੀ ਆ ਉਹਨਾਂ ਨੇ ਬੈਂਕਰਪਸੀ ਫਾਈਲ ਕਰਤੀ ਆ, ਹਨਾ, ਤੇ ਅੰਡਰ FMCSA ਜੋ ਫੈਡਰਲ ਮੋਟਰ ਕੈਰੀਅਰ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦਾ ਜਿਹੜਾ ਉਹ ਐਕਟਿਵ ਆ। ਸੋ ਉਸ ਐਕਟਿਵ ਦੇ ਨਾਲ ਇਹਦਾ ਮਤਲਬ ਇਹ ਆ ਵੀ ਉਹ ਹਜੇ ਵੀ ਲੋਕਾਂ ਨੂੰ ਲੋਡ ਚੁਕਾ ਸਕਦੇ ਹੈਗੇ ਆ, ਜਦ ਕਿ ਇਹ ਵੀ ਹੋ ਸਕਦਾ ਵੀ ਉਹ ਲੋਕਾਂ ਨੂੰ ਪੈਸੇ ਨਾ ਮਿਲਣ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਕਹਿੰਦੇ ਵੀ FMCSA ਨੂੰ ਵੀ ਪਤਾ ਆ ਵੀ ਉਹ ਫੇ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਵੀ ਜਦੋਂ ਇੱਕ ਕੰਪਨੀ ਬੈਂਕਰਪਸੀ ਫਾਈਲ ਕਰ ਦਿੰਦੀ ਆ ਵੀ ਉਹ ਫਿਰ ਵੀ ਲੋਡ ਚੁਕਾ ਸਕਦੀ ਹੈਗੀ ਆ। ਸੋ ਇਹਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਕੱਲੀ ਇਹ ਕੰਪਨੀ ਨਹੀਂ, ਜੋ ਹੋਰ ਕੰਪਨੀਆਂ ਦੀ ਵੀ ਤੁਹਾਨੂੰ ਇਦਾਂ ਪਤਾ ਲੱਗਦਾ ਵੀ ਉਹ ਬੈਂਕਰਪਸੀ ਚ ਆ ਜਾਂ ਹੋਰ ਆ, ਈਵਨ ਜੈਲੋ ਵਾਲੇ ਆ, ਤੇ ਤੁਸੀਂ ਰਗੜੇ ਨਾ ਜਾਓ, ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖੋ ਤੇ ਇੱਕ ਦੂਜੇ ਜਿੰਨੇ ਵੀ ਟਰੱਕਰ ਭੈਣ ਭਰਾ ਉਹਨਾਂ ਨੂੰ ਦੱਸੋ, ਨਾ ਕਿ ਇਹ ਨਾ ਹੋਵੇ ਵੀ ਚੋਰੀ ਜੀ ਮੈਨੂੰ ਤਾਂ ਸ਼ਾਇਦ ਮਹਿੰਗਾ ਲੋਡ ਮਿਲ ਰਿਹਾ ਤੇ ਬਾਅਦ ਦੇ ਵਿੱਚ ਉਹਦੇ ਪੈਸੇ ਨਾ ਮਿਲਣ, ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ। ਇੱਥੇ ਮੈਂ ਕਰੈਕਸ਼ਨ ਕਰ ਦਿਆਂ ਕਿ ਜਿਹੜੀ ਸਰਜ ਟਰਾਂਸਪੋਰਟੇਸ਼ਨ ਹੈ ਚੈਪਟਰ 11 ਬੈਂਕਰਪਸੀ ਚ, ਰੀਸਟਰਕਚਰਿੰਗ ਬੈਂਕਰਪਸੀ ਚ ਆ, ਚੈਪਟਰ 7 ਬੈਂਕਰਪਸੀ ਦੇ ਵਿੱਚ ਨਹੀਂ ਗੀ ਹੈਗੀ, ਚੈਪਟਰ 11 ਰੀਸਟਰਕਚਰਿੰਗ ਬੈਂਕਰਪਸੀ ਦੇ ਵਿੱਚ ਆ। ਸੋ ਉਹਦੇ ਵਿੱਚ ਉਹਨੂੰ ਆਪਰੇਟ ਕਰਨ ਦੀ ਇਜਾਜ਼ਤ ਹੁੰਦੀ ਆ, ਉਹਨੂੰ ਕੰਮ ਕਰਨ ਦੀ ਇਜਾਜ਼ਤ ਹੁੰਦੀ ਆ। ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ ਤੁਹਾਡੀ ਮਰਜ਼ੀ ਉਹਦੇ ਨਾਲ, ਪਰ ਉਹਨੂੰ ਰੀਸਟਰਕਚਰਿੰਗ ਵਾਸਤੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੁੰਦੀ ਆ। ਸੋ ਇਸ ਕਰਕੇ ਇਹ ਮੈਂ ਕੁਐਸਚਨ ਕਰ ਰਿਹਾ ਕਿ ਬੈਂਕਰਪਸੀ ਸਾਰੀਆਂ ਸੇਮ ਨਹੀਂ ਹੁੰਦੀਆਂ। ਬੈਂਕਰਪਸੀ ਦਾ ਮਤਲਬ ਹੈ ਕਿ ਉਹ ਵਰਕ ਕਰ ਰਿਹਾ ਆਪਣੇ ਆਪ ਨੂੰ ਰੀਸਟਰਕਚਰ ਕਰਨ ਦੇ ਲਈ, ਔਰ ਕਈ ਵਾਰੀ ਜਿਹੜੀਆਂ ਇਹੋ ਜਿਹੀਆਂ ਸਿਚੁਏਸ਼ਨਾਂ ਹੈਗੀਆਂ ਇਹਦੇ ਜਿਹੜੀ ਚੈਪਟਰ 11 ਬੈਂਕਰਪਸੀ ਕੀਤੀ ਜਾਂਦੀ ਆ ਉਹ ਟਾਈਮ ਬਾਈ ਆਊਟ ਕਰਨ ਨੂੰ ਕੀਤੀ ਜਾਂਦੀ ਆ ਕਈ ਵਾਰੀ, ਕਿ ਚੈਪਟਰ 7 ਕਰਨੀ ਹੈ ਬਾਅਦ ਵਿੱਚ, ਉਹ ਰੀਸਟਰਕਚਰ ਕਰਨ ਦੇ ਬਹਾਨੇ ਦੇ ਨਾਲ ਉਹਨੂੰ ਡਿਲੇ ਕੀਤਾ ਜਾਂਦਾ। ਸੋ ਇਸ ਕਰਕੇ ਇਹ ਤੁਹਾਡੀ ਮਰਜ਼ੀ ਹੈਗੀ ਆ ਕਿ ਤੁਸੀਂ ਉਹਨਾਂ ਨਾਲ ਕੰਮ ਕਰਨਾ ਕਿ ਨਹੀਂ ਕਰਨਾ। ਪਰ ਜਿਹੜੀ ਇਹ ਹੈਗੀ ਆ ਕਿ ਜਦੋਂ ਚੈਪਟਰ 11 ਬੈਂਕਰਪਸੀ ਆ ਚੈਪਟਰ 7 ਦੇ ਵਿੱਚ ਤਬਦੀਲ ਹੁੰਦੀ ਆ, ਫਿਰ ਜਾ ਕੇ ਪ੍ਰੋਬਲਮ ਕ੍ਰੀਏਟ ਹੁੰਦੀ ਆ। ਚੈਪਟਰ 11 ਦੇ ਵਿੱਚ ਦੇ ਸਟਿਲ ਕੈਨ ਪੇ, ਦੇ ਸਟਿਲ ਕੈਨ ਵਰਕ, ਉਹਨਾਂ ਨੂੰ ਵਰਕ ਕਰਨ ਦੀ ਤੇ ਸਾਰੇ ਕਾਸ ਦੀ ਇਜਾਜ਼ਤ ਹੈਗੀ ਹੈ, ਪਰ ਤੁਸੀਂ ਇਹ ਸੋਚਣਾ ਕਿ ਤੁਸੀਂ ਉਹਨਾਂ ਨਾਲ ਕੰਮ ਕਰਨਾ ਕਿ ਨਹੀਂ ਕਰਨਾ। ਜੀ, ਸੋ ਇਹ ਜਿਹੜੀ ਮੈਂ ਨਿਊਜ਼ ਪੜ੍ਹ ਰਿਹਾ ਸੀ ਐਕਚੁਅਲੀ ਰਮਨ ਭਾਜੀ, ਅਮਰੀਕਨ ਜਰਨਲ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਜੋ ਪ੍ਰੈਜ਼ੀਡੈਂਟ ਹੈਗੇ ਨੋਵਾ ਦੇ, ਉਹਨਾਂ ਨੇ ਦੱਸਿਆ ਵੀ ਇਦਾਂ ਹੋ ਸਕਦਾ ਆ। ਸੋ ਸਰਜ ਟਰਾਂਸਪੋਰਟੇਸ਼ਨ ਦੀ ਜੇ ਦੱਸਦੇ ਜਾਈਏ 20 ਕ੍ਰੈਡੀਟਰ ਆ ਜਿਨ੍ਹਾਂ ਦੇ ਉਹਨਾਂ ਨੇ ਪੈਸੇ ਦੇਣੇ ਆ $8,03,36,119, ਤੇ ਇਹ ਮੋਸਟਲੀ ਉਹ ਫੈਕਟਰਿੰਗ ਕੰਪਨੀਜ਼ ਆ। ਕਹਿੰਦੇ ਵੀ ਬ੍ਰੋਕਰਸ ਨੂੰ ਸਿਰਫ $75,000 ਦਾ ਬੌਂਡ ਲੈਣਾ ਹੁੰਦਾ ਹੈ ਕੋਈ ਵੀ ਬਿਜ਼ਨਸ ਸਟਾਰਟ ਕਰਨ ਦੇ ਲਈ ਆਪਣਾ ਆਪਰੇਸ਼ਨ, ਤੇ ਯੂਜ਼ਲੀ ਕਹਿੰਦੇ ਵੀ $1,000 ਡਿਪੋਜ਼ਿਟ ਕਰਨਾ ਪੈਂਦਾ ਹੈਗਾ ਆ। ਸੋ ਇਹ ਜਿਹੜੀ ਖਬਰ ਆ ਇਹ ਆਪਾਂ ਸਰਜ ਟਰਾਂਸਪੋਰਟੇਸ਼ਨ ਉਹਦੇ ਸੰਬੰਧ ਦੇ ਵਿੱਚ ਆ, ਪਲੱਸ ਜਿਹੜੀ ਆਪਾਂ ਪਹਿਲਾਂ ਦੱਸੀ ਹੈਗੀ ਆ ਵੀ ਕਿਸ ਤਰ੍ਹਾਂ ਨਵਾਂ ਸਕੈਮ ਚੱਲ ਰਿਹਾ DOT ਦੇ ਸੰਬੰਧ ਦੇ ਵਿੱਚ ਵੀ ਤੁਹਾਡੀ ਚੋਰੀ ਕਰਕੇ ਤੁਹਾਡੇ ਡਰਾਈਵਿੰਗ ਲਾਇਸੈਂਸ ਲੈ ਕੇ ਤੇ ਉਹ ਕਿਤੇ ਹੋਰ ਕੰਮ ਕਰ ਸਕਦੇ ਹੈਗੇ ਆ। ਹੁਣ ਜੋ ਇਹ ਪ੍ਰੈਜ਼ੀਡੈਂਟ ਹੈਗੇ ਆ ਨੋਵਾ ਦੇ, ਉਹ ਕਹਿੰਦੇ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਜੋਕ ਆ ਵੀ ਬੰਦੇ ਦੀ ਇੱਕ ਕੰਪਨੀ ਦਾ ਬੌਂਡ ਸਿਰਫ $75,000 ਦਾ ਆ ਤੇ ਪੈਸੇ ਉਹਨਾਂ ਦੇ $8 ਮਿਲੀਅਨ ਦੇਣ ਵਾਲੇ ਹੈਗੇ ਆ। ਸੋ ਬੌਂਡ ਜਿਹੜਾ ਹੈ ਕਾਫੀ ਵੱਡਾ ਹੋਣਾ ਚਾਹੀਦਾ ਆ।
ਸੋ ਇਹ ਇਸੇ ਤਰ੍ਹਾਂ ਆਪਾਂ ਦੇਖਿਆ ਸੀ ਵੀ ਜਿਹੜੀ ਜੈਲੋ ਕੰਪਨੀ ਹੈਗੀ, ਜੈਲੋ ਟਰੱਕਿੰਗ ਕੰਪਨੀ, ਉਹਨਾਂ ਨੇ ਜਦੋਂ ਬੈਂਕਰਪਸੀ ਫਾਈਲ ਕੀਤੀ ਆ, $700 ਮਿਲੀਅਨ ਦਾ ਉਹਨੇ ਬੇਲ ਆਊਟ ਵੀ ਲਿਆ ਸੀ ਪਿਛਲੀ ਵਾਰੀ, ਹਨਾ। ਤੇ ਇਹ ਕਾਫੀ ਜਿਹੜੇ ਆ ਵੱਡੀਆਂ ਕੰਪਨੀਆਂ, ਵੱਡੀਆਂ ਬ੍ਰੋਕਰੇਜ ਦੇ ਵਿੱਚ ਵੀ ਇਹ ਕੰਮ ਚੱਲ ਰਿਹਾ ਹੈ। ਬਿਲਕੁਲ ਭਾਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤੇ ਸ਼ੁਰੂ 'ਚ ਹੀ ਇਹ ਗੱਲਾਂ ਕੀਤੀਆਂ ਗਈਆਂ ਸੀ। ਅੱਜ ਤਾਂ ਚਲੋ ਇਹ 75,000 ਦਾ ਬੌਂਡ ਹੈਗਾ, ਪਹਿਲਾਂ ਸਿਰਫ 10,000 ਦਾ ਹੁੰਦਾ ਸੀਗਾ, 10,000 ਤੋਂ ਵਧਾ ਕੇ 75,000 ਕੀਤਾ ਗਿਆ ਸੀਗਾ। ਤੇ ਉਦੋਂ ਵੀ ਬਹੁਤ ਰੌਲਾ ਰੱਪਾ ਪਿਆ ਸੀਗਾ ਕਿ ਬਹੁਤ ਜ਼ਿਆਦਾ ਵੱਡਾ ਬੌਂਡ ਹੈਗਾ, ਪਰ ਡੈਫੀਨੇਟਲੀ ਇੱਕ ਦਿਨ ਦੇ ਵਿੱਚ ਕਈ ਵਾਰੀ ਇਹ 75,000 ਤੋਂ ਉੱਤੇ ਦਾ ਕੰਮ ਜਿਹੜਾ ਹੋ ਜਾਂਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਤਾਂ 75,000 ਦਾ ਜਿਹੜਾ ਬੌਂਡ ਹੈਗਾ ਉਹ ਬਹੁਤ ਘੱਟ ਹੈਗਾ। ਇਹ ਵਧਣਾ ਚਾਹੀਦਾ, ਵੱਧ ਹੋਣਾ ਚਾਹੀਦਾ। ਪਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵੇਲੇ, ਜਿਹੜੀਆਂ ਕੰਪਨੀਆਂ ਇਸ ਤਰ੍ਹਾਂ ਕੰਮ ਕਰ ਰਹੀਆਂ ਹੈਗੀਆਂ, ਤਾਂ ਅਸੀਂ ਇਹੋ ਹੀ ਕਹਿੰਦੇ ਹਾਂ ਕਿ ਤੁਸੀਂ ਆਪਣਾ ਡਿਊ ਡਿਲੀਜੈਂਸ ਕਰੋ, ਆਪਣਾ ਜਿਹੜਾ ਰਿਸਰਚ ਪਹਿਲਾਂ ਕਰੋ, ਜਿਹੜਾ ਬ੍ਰੋਕਰ ਹੈਗਾ ਉਹਨੂੰ ਡੀਟੇਲ ਦੇ ਵਿੱਚ ਸਰਚ ਕਰੋ, ਬ੍ਰੋਕਰ ਦੇ ਖਿਲਾਫ ਕੀ ਕੀ ਚੀਜ਼ਾਂ ਹੈਗੀਆਂ, ਬ੍ਰੋਕਰ ਕਿਸ ਤਰ੍ਹਾਂ ਕੰਮ ਕਰਦਾ ਹੈਗਾ, ਬ੍ਰੋਕਰ ਦਾ ਕੀ ਵਤੀਰਾ ਹੈਗਾ। ਕਿਉਂਕਿ ਜਦੋਂ ਬ੍ਰੋਕਰ ਤੁਹਾਨੂੰ ਕੰਮ ਦਿੰਦਾ ਆ, ਉਹ ਤੁਹਾਡਾ ਸਾਰਾ ਕੁਝ ਚੈੱਕ ਕਰਦਾ ਕਿ ਤੁਹਾਡਾ ਲੋਡ ਤੁਸੀਂ ਕਿੱਦਾਂ ਲਾਉਂਦੇ ਹੈਗੇ ਆ, ਤੁਹਾਡੀ ਕੀ ਚੀਜ਼ਾਂ ਹੈਗੀਆਂ, ਤੁਹਾਡੇ ਖਿਲਾਫ ਕੋਈ ਰਿਪੋਰਟ ਫਾਈਲ ਹੋਈ ਆ, ਹਰ ਚੀਜ਼ ਤੁਹਾਡੀ ਚੈੱਕ ਹੁੰਦੀ ਆ ਬਿਫੋਰ ਤੁਹਾਨੂੰ ਲੋਡ ਦਿੱਤਾ ਜਾਂਦਾ। ਸੋ ਇੱਦਾਂ ਹੀ ਇਹ ਜਿਹੜੀ ਚੀਜ਼ ਹੈ ਨਾ, ਇਹ ਤੁਹਾਨੂੰ ਵੀ ਕਰਨੀ ਚਾਹੀਦੀ ਆ ਕਿ ਤੁਹਾਨੂੰ ਵੀ ਉਹ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਬ੍ਰੋਕਰ ਦੀਆਂ, ਹਰ ਇੱਕ ਚੀਜ਼ ਬੁੱਕ। ਹੁਣ ਜੇ ਤੁਸੀਂ ਇਹ ਗੱਲ ਕਰ ਲਓ, ਸਾਨੂੰ ਕਈ ਵਾਰੀ ਕਾਲ ਆਉਂਦੀ ਹੈ ਕਿ ਬ੍ਰੋਕਰ ਦੇ ਖਿਲਾਫ ਅਸੀਂ ਕੰਪਲੇਂਟ ਕਰਨੀ, ਸਾਡੇ ਕੋਲ ਕੁਝ ਨਹੀਂ ਹੈਗਾ, ਜਾਂ ਬ੍ਰੋਕਰ ਦੇ ਅਸੀਂ ਬੌਂਡ ਦੇ ਨਕਲੀ ਦੇ ਕਲੇਮ ਕਰਨਾ, ਸਾਡੇ ਕੋਲ ਬੌਂਡ ਦੀ ਇਨਫੋਰਮੇਸ਼ਨ ਨਹੀਂ ਹੈਗੀ। ਬੌਂਡ ਦੀ ਇਨਫੋਰਮੇਸ਼ਨ ਤੱਕ ਨਹੀਂ ਲੱਭਣੀ ਆਉਂਦੀ ਤੇ ਫਿਰ ਤੁਸੀਂ ਕਿੱਦਾਂ ਕੰਮ ਕਰ ਲਓਗੇ, ਹਨਾ। ਤੁਸੀਂ ਇਹ ਚੀਜ਼ਾਂ ਜਿਹੜੀਆਂ ਆ, ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ, ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਕਿਸੇ ਬ੍ਰੋਕਰ ਨਾਲ ਕੰਮ ਕਰਦੇ, ਤੁਹਾਡੇ ਕੋਲ ਸਾਰੀਆਂ ਚੀਜ਼ਾਂ ਬਿਲਕੁਲ ਹੈਂਡੀ ਹੋਣੀਆਂ ਚਾਹੀਦੀਆਂ ਤਾਂ ਕਿ ਰਾਈਟ ਵੇ ਐਕਟ ਕਰ ਸਕੋ। ਕਿਉਂਕਿ ਉੱਥੇ ਜਦੋਂ ਕਲੇਮ ਹੁੰਦੇ ਆ, ਜਿਹੜੇ ਜਲਦੀ ਤੋਂ ਜਲਦੀ ਕਲੇਮ ਹੁੰਦੇ ਆ ਉਹ ਪੇ ਹੋ ਜਾਂਦੇ ਆ, ਜਾਂ ਉਹਦੇ ਪ੍ਰਪੋਰਸ਼ਨ ਦੇ ਪੇ ਹੁੰਦੇ ਆ ਜੀ। ਤਾਂ ਤੁਸੀਂ ਮੰਗ ਸਕਦੇ ਆ ਆਪਣੇ ਰਮਨ ਜੀ, ਗੱਲ ਇਹ ਆ ਵੀ ਜਦੋਂ ਆਪਾਂ ਕੋਈ ਹੋਰ ਵੀ ਕੰਮ ਕਰਾਣੇ ਆ, ਮੰਨ ਲਓ ਤੁਹਾਡਾ ਕੋਈ ਪਲੰਬਿੰਗ ਦਾ ਆ, 에ਅਰ ਕੰਡੀਸ਼ਨ ਦਾ ਆ, ਕੋਈ ਕੰਸਟਰਕਸ਼ਨ ਦਾ ਆ, ਤੇ ਜਦੋਂ ਤੁਹਾਡੇ ਕੋਲ ਆਉਂਦਾ ਤੁਸੀਂ ਕਈ ਵਾਰ ਮੰਗਦੇ ਆ ਵੀ ਸਾਨੂੰ ਭਾਈ ਇੰਸ਼ੋਰੈਂਸ ਦਿਖਾ ਲਾ ਆਪਣੀ, ਹਨਾ, ਤੇਰੀ ਇੰਸ਼ੋਰੈਂਸ ਜਾਂ ਬੌਂਡ, ਕੱਲ ਨੂੰ ਤੇਰੇ ਇੱਥੇ ਸੱਟ ਚੋਟ ਲੱਗ ਗਈ, ਕੁਛ ਹੋ ਜੇ ਸਾਨੂੰ, ਜਾਂ ਸਾਡਾ ਮੁੜ ਕੇ ਬਾਅਦ ਚ ਨੁਕਸਾਨ ਹੋ ਗਿਆ। ਸੋ ਜੇ ਤੁਸੀਂ ਵੀ ਕੰਮ ਕਰਦੇ ਤਾਂ ਤੁਹਾਨੂੰ ਵੀ ਉਹ ਜਾਂ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਬੌਂਡ, ਜੇ ਨਹੀਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੋਂ ਰਿਸਰਚ ਕਰਨਾ ਹੈ, ਕਿੱਥੇ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ, ਜਿਸ ਤਰ੍ਹਾਂ ਰਮਨ ਹੋਣਾ ਨੇ ਦੱਸਿਆ ਹੀ ਆ ਜੀ। ਬਿਲਕੁਲ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਾਫੀ ਮਾਇਨੇ ਰਖਾਉਂਦੀਆਂ, ਕਿਉਂਕਿ ਆਪਣੀ ਬਹੁਤ ਪ੍ਰੋਬਲਮ ਹੈਗੀ ਹੈ ਕਿ ਆਪਾਂ ਇਹ ਚੀਜ਼ਾਂ ਚੈੱਕ ਹੀ ਨਹੀਂ ਕਰਦੇ ਹੈਗੇ ਜੀ। ਸੋ ਇਸ ਕਰਕੇ ਜਿਹੜੀਆਂ ਇਸ਼ੂਜ਼ ਆ ਖੜੇ ਹੁੰਦੇ ਬਾਅਦ ਚ, ਕਿਉਂਕਿ ਆਪਾਂ ਕਾਲੀ ਦੇ ਵਿੱਚ ਕੰਮ ਕਰ ਜਾਂਦੇ ਆ। ਸੋ ਕਾਲੀ ਦੇ ਵਿੱਚ ਕੰਮ ਕੀਤਾ ਜਿਹੜਾ ਆ ਉਹ ਹਮੇਸ਼ਾ ਪ੍ਰੋਬਲਮ ਕ੍ਰੀਏਟ ਕਰ ਦਿੰਦਾ। ਸੋ ਇਸ ਕਰਕੇ ਇਹ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ ਜਾਂ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਆ, ਤੁਹਾਡੇ ਕੋਲ ਹੈਂਡੀ ਹੋਣੀ ਚਾਹੀਦੀ, ਰਾਈਟ ਵੇ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਅਵੇਲੇਬਲ ਹੋਣੀ ਚਾਹੀਦੀ ਆ। ਲੋਨ ਲੈਣ ਤੋਂ ਪਹਿਲਾਂ ਜਿਹੜੀ ਆ ਬ੍ਰੋਕਰ ਦੀ ਪੂਰੀ ਜਾਂਚ ਕਰੋ, ਬ੍ਰੋਕਰ ਦੀ ਪੂਰੀ ਡੀਟੇਲ ਦੇਖੋ ਕਿ ਕੀ ਕਰਦਾ ਹੈਗਾ ਬ੍ਰੋਕਰ, ਕਿੱਥੋਂ ਦਾ ਹੈਗਾ, ਮਤਲਬ ਹਰ ਇੱਕ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਬ੍ਰੋਕਰ ਦੇ ਬਾਰੇ ਚ, ਇਸ ਤੋਂ ਪਹਿਲਾਂ ਕਿ ਤੁਸੀਂ ਉਹਦਾ ਲੋਨ ਲਓ ਜੀ। ਸੋ ਇਸੇ ਤਰ੍ਹਾਂ ਜਿੱਦਾਂ ਜੈਲੋ ਟਰੱਕਿੰਗ ਕੰਪਨੀ ਦੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਸੀ, 22,000 ਤੋਂ ਵੱਧ ਉਹਨਾਂ ਦੇ ਟੀਮਸਟਰ ਯੂਨੀਅਨ ਦੇ ਮੈਂਬਰ ਜੋ ਕੰਮ ਕਰਦੇ ਆ ਉਹਨਾਂ ਦੇ ਕੋਲ, ਉਹਨਾਂ ਨੇ ਵੀ ਜਿਹੜੀ ਸਟ੍ਰਾਈਕ ਕੀਤੀ ਉਹ ਹੈਗੀ, ਕਿਉਂਕਿ ਉਹਨਾਂ ਦਾ ਜੋ $50 ਮਿਲੀਅਨ ਦੀ ਕੰਪਨਸੇਸ਼ਨ ਆ, ਜਿਹਦੇ ਵਿੱਚ ਉਹਨਾਂ ਦੇ ਬੈਨੀਫਿਟਸ ਆ, ਪੈਨਸ਼ਨ ਦੇ, ਉਹ ਸਾਰਾ ਕੁਝ ਰੁਕਿਆ ਹੋਇਆ ਆ। ਸੋ ਇਹ ਜੋ ਜੈਲੋ ਟਰੱਕਿੰਗ ਕੰਪਨੀ ਆ, ਇਹਦੀ ਗੱਲ ਦੱਸਦੀ ਜਾਈਏ, ਇਹ ਵੱਡੀਆਂ ਜੋ ਰੀਟੇਲਰਸ ਆ, ਜਿਸ ਤਰ੍ਹਾਂ ਵਾਲਮਾਰਟ, ਹੋਮ ਡੀਪੂ ਤੇ ਊਬਰ ਫਰੇਟ ਵਰਗੇ ਲਈ ਇਹ ਸ਼ਿਪਮੈਂਟ ਕਰਦੇ ਸੀਗੇ। 2020 ਚ ਤੁਹਾਨੂੰ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਸਮੇਂ ਦੇ ਉੱਤੇ, ਜਦੋਂ ਉਹਨਾਂ ਦੀ ਸਰਕਾਰ ਸੀ, ਇਹਨਾਂ ਨੇ $700 ਮਿਲੀਅਨ ਪੈਂਡੇਮਿਕ ਰਿਲੀਫ ਲੋਨ ਲਿਆ ਸੀ ਆਪਣੇ ਆਪ ਨੂੰ ਰੈਸਕਿਊ ਕਰਨ ਦੇ ਲਈ। ਤੇ ਇਹ ਜੇ ਇਦਾਂ ਦੀ ਵੱਡੀ ਕੰਪਨੀ ਫੇਲ ਹੁੰਦੀ ਆ, ਇਹ ਉਹ ਤੋਂ ਬਾਅਦ ਜਿਹੜੀਆਂ ਛੋਟੀਆਂ 1-2, 4-4, ਉਹਨਾਂ ਦਾ ਤੁਸੀਂ ਜਿਹੜਾ ਅੰਦਾਜ਼ਾ ਆ ਉਹ ਆਪ ਹੀ ਲਾ ਸਕਦੇ ਹੋ। ਸੋ ਇਹ ਸਾਰੇ 2-3 ਇਸ਼ੂ ਹੈਗੇ ਆ ਜਿਨ੍ਹਾਂ ਦੇ ਆਪਾਂ ਅੱਜ ਡਿਸਕਸ ਕੀਤੇ ਆ। ਤੁਹਾਡਾ ਕੋਈ ਵੀ ਕੁਐਸਚਨ ਹੈਗਾ, ਜਿਸ ਤਰ੍ਹਾਂ, ਕਿਉਂਕਿ ਆਪਾਂ ਅਵੇਅਰ ਕਰਦੇ ਹਾਂ ਜਿੰਨੀ ਵੀ ਆਪਣੀ ਕਮਿਊਨਿਟੀ ਆ, ਕੱਲ ਨੂੰ ਫਿਰ ਇਹ ਨਾ ਹੋਏ ਜਿੱਦਾਂ ਕੱਲ ਭਾਜੀ ਸਾਡੇ ਤਾਂ ਟ੍ਰੇਲਰ ਲਿਆ ਸੀ, $10,000 ਡਿਪੋਜ਼ਿਟ ਦੇ ਦਿੱਤਾ, ਹੁਣ ਉਹ ਬੰਦਾ ਲੱਭਦਾ ਨਹੀਂ, 1 ਕਾਲ 2 ਕਾਲ, ਫਿਰ 25 ਕਾਲਾਂ ਤੀ, ਬਾਅਦ ਚ ਪਤਾ ਲੱਗਾ ਵੀ 100 ਤੋਂ ਵੱਧ ਲੋਕ ਸੀਗੇ ਜਿਨ੍ਹਾਂ ਨੇ $10,000 ਐਡਵਾਂਸ ਦੇ ਦਿੱਤਾ ਸੀ ਵੀ ਹਾਂ ਸਾਡੀ ਬੁਕਿੰਗ ਕਰ ਦਿਓ ਟ੍ਰੇਲਰ ਦੀ, ਉਹ ਬਾਅਦ ਚ ਬੰਦਾ ਲੱਭਿਆ ਨਹੀਂ। ਸੋ ਇਹ ਸਾਡੇ ਸ਼ੋਅ ਦਾ ਮਤਲਬ ਇਹੀ ਆ ਵੀ ਆਪਾਂ ਇੱਕ ਦੂਜੇ ਨੂੰ ਦੱਸ ਸਕੀਏ ਕਿੱਥੇ ਕੋਈ ਫਰਾਡ ਹੋ ਰਿਹਾ, ਕਿੱਥੇ ਕੋਈ ਤੁਹਾਡੇ ਲਈ ਵਧੀਆ
ਲੋਡ ਮਿਲ ਰਿਹਾ ਜਾਂ ਕੁਝ ਵੀ, ਤਾਂ ਕਿ ਜਿਹੜੇ ਵੀ ਬਿਜ਼ਨਸ 'ਚ ਆ ਉਹ ਆਪਣੀ ਕਮਿਊਨਿਟੀ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਫਾਇਦਾ ਹੋ ਸਕੇ। ਤੇ ਜੀ। ਤੁਸੀਂ ਕਾਲ ਕਰ ਸਕਦੇ ਹੋ 408 272 5200। ਜੀ। ਪ੍ਰੋਗਰਾਮ ਦੇ ਵਿੱਚ ਇੱਥੇ ਹਰਜੋਤ ਸਿੰਘ ਜੀ ਰੁਕਦੇ ਆ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵਾਪਸੀ ਕਰਾਂਗੇ ਜੀ, ਤੇ ਇਸੇ ਤਰ੍ਹਾਂ ਜਿਹੜੀ ਚਰਚਾ ਚੱਲ ਰਹੀ ਹੈ ਇਹਨੂੰ ਜਾਰੀ ਰੱਖਾਂਗੇ। ਜਾਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲੀਏ ਕਿ ਸਟੂਡੀਓ ਦਾ ਨੰਬਰ ਹੈ 408 272 5200। ਕਈ ਵਾਰੀ ਕਾਲਾਂ ਆਖਿਰ ਦੇ ਉੱਤੇ ਸਾਡੇ ਜਿਹੜੇ ਸਰੋਤੇ ਨੇ ਪੰਜਾਬੀ ਰੇਡੀਓ USA ਦੇ ਕਰਦੇ ਨੇ, ਤਾਂ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਸਮਾਂ ਜਦੋਂ ਤੁਸੀਂ ਕਾਲ ਕਰਕੇ ਆਪਣੇ ਕਿਸੇ ਵੀ ਮਸਲੇ ਨੂੰ ਚੁੱਕ ਸਕਦੇ ਹੋ, ਤੇ ਉਹਦੇ 'ਤੇ ਆਪਾਂ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਜਿਹੜੀ ਆ ਉਹ ਕਰ ਸਕੀਏ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। avons décidé de mettre fin
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਰਮਨ ਢਿੱਲੋਂ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਸੋਤਿਓ, ਹੁਣ ਆਪਾਂ ਕਾਲਸ ਲਵਾਂਗੇ। ਅੱਜ 2-3 ਇਸ਼ੂ ਆ ਜਿਨ੍ਹਾਂ ਦੇ ਉੱਤੇ ਆਪਾਂ ਡਿਸਕਸ ਕਰ ਰਹੇ ਹਾਂ। ਨਵਾਂ ਇੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਜੋ ਸਕੈਮ ਚੱਲ ਰਿਹਾ, ਹਾਈਜੈਕਸ, DOT ਨੰਬਰਸ, ਕਿੱਦਾਂ DOT ਨੰਬਰ ਤੁਹਾਡੇ ਹਾਈਜੈਕ ਚੋਰੀ ਕਰ ਲੈਂਦੇ, ਉਹਨਾਂ ਤੋਂ ਬਾਅਦ ਉਹ ਉਹਨਾਂ ਨੂੰ ਗਲਤ ਤਰੀਕੇ ਨਾਲ ਵਰਤਦੇ, ਜਿਹਦੇ ਨਾਲ ਤੁਹਾਡਾ ਹਜ਼ਾਰਾਂ ਦਾ ਨੁਕਸਾਨ ਹੋ ਸਕਦਾ। ਦੂਜੇ ਪਾਸੇ ਫਰੇਟ ਬ੍ਰੋਕਰੇਜ, ਜਿਸ ਤਰ੍ਹਾਂ ਵੱਡੀ ਕੰਪਨੀ ਸਰਜ, ਜੋ ਇਨਕਾਰਪੋਰੇਸ਼ਨ ਫਲੋਰੀਡਾ ਦੀ ਕੰਪਨੀ ਆ, ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਪਲੱਸ ਕੀ ਕੁਝ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੀ ਆਊਟਲੁੱਕ ਕੀ ਆ ਟਰੱਕਿੰਗ ਇੰਡਸਟਰੀ 'ਚ, ਉਹ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਤੁਹਾਡਾ ਕੋਈ ਵੀ ਕੁਐਸਚਨ ਆ ਤੇ ਕਾਲ ਕਰ ਲਓ 408-272-5200 ਜੀ। ਰਣਵੀਰ ਧਾਮੀ ਜੀ, ਸਤਿ ਸ਼੍ਰੀ ਅਕਾਲ ਜੀ। ਰਣਵੀਰ ਜੀ, ਤੁਸੀਂ ਆਉਣੇ ਰਹੋ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ, ਮੈਂ ਗੱਲ ਕਰਨੀ ਸੀ YRC ਬਾਰੇ। ਹਾਂਜੀ ਭਾਜੀ, ਇਹ ਜਿਹੜੀ ਕੰਪਨੀ ਆ ਨਾ ਜੀ, ਇਹਨੂੰ ਨਾ ਮੈਂ ਐਜ਼ ਅ ਟੀਮਸਟਰ ਦਾ ਮੈਂਬਰ ਆ ਜੀ। ਇਹਨੂੰ ਭਾਜੀ ਸਾਡੀ ਯੂਨੀਅਨ ਨੇ ਬਹੁਤ ਵਾਰੀ ਬਚਾਇਆ ਜੀ। ਇਹਨਾਂ ਕੋਲ ਕੋਈ ਪੈਨਸ਼ਨ ਨਹੀਂ ਹੈਗੀ। ਇਹਨਾਂ ਕੋਲ 401k ਆ। ਪੈਨਸ਼ਨ ਇਹਨਾਂ ਨੇ 1998 ਦੇ ਵਿੱਚ ਇਹਨਾਂ ਨੇ ਖਤਮ ਕਰਤੀ ਸੀ ਜੀ। ਤੇ ਜਿਹੜੀ ਪੈਨਸ਼ਨ ਹੈ ਇਸ ਟਾਈਮ ਆ ਨਾ, ਉਹ ਸਿਰਫ ABF, UPS ਇਹਨਾਂ ਕੰਪਨੀਆਂ ਦੇ ਕੋਲ ਆ। ਤੇ ਇਹਨਾਂ ਕੋਲ ਕਰਜ਼ਾ ਇੰਨਾ ਆ ਕਿ ਇਹਨਾਂ ਨੇ ਅੰਡਰ ਜਾਣਾ ਹੀ ਜਾਣਾ ਆ ਜੀ। ਈਵਨ ਯੂਨੀਅਨ ਨੇ ਇਹਨਾਂ ਨੂੰ ਅੰਡਰ ਲੈ ਕੇ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜਾਏ, ਇਹਨਾਂ ਨੇ ਬੈਂਕਰਪਟ ਹੋਣਾ ਹੀ ਹੋਣਾ ਆ। ਸੋ ਬਟ ਜਿਹੜੇ ਇਹਨਾਂ ਦੇ ਡਗੋਨੀ ਜਿਹੜੇ ਨੇ ਡਰਾਈਵਰ ਆ, ਉਹਨਾਂ ਨੂੰ ABF ਨੇ, T-Force ਨੇ ਜੌਬਾਂ ਦੇ ਦੇਣੀਆਂ ਆ। ਕਿਉਂਕਿ ਜਦੋਂ ਤੁਸੀਂ ਕੋਈ ਇੱਕ ਟੀਮਸਟਰ ਦਾ ਜੌਬ ਲੂਜ਼ ਕਰਦਾ ਆ, ਤਾਂ ਉਸੇ ਵੇਲੇ ਉਹਨਾਂ ਟੀਮਸਟਰ ਜਿਹੜੀ ਹੈਗੇ ਆ, ਉਹ ਆਪਣੀ ਜਿੱਥੇ ਵੀ ਉਹਨਾਂ ਦੀ ਜੌਬਾਂ ਹੁੰਦੀਆਂ ਉੱਥੇ ਉਹਨਾਂ ਨੂੰ ਪਹਿਲਾਂ ਪ੍ਰਾਇੋਰਟੀ ਦਿੰਦੇ ਆ ਜੀ। ਹਾਂਜੀ। ਤੇ ਇਹਨਾਂ ਕੋਲ ਤਾਂ ਇਹਨਾਂ ਨੇ ਬਹੁਤ ਪੈਸਾ ਖਾਧਾ। ਇਹਨਾਂ ਦੇ ਜਿਹੜੇ ਔਨ CEO ਆ, ਉਹਨਾਂ ਨੂੰ ਬਿਲੀਅਨ ਡਾਲਰ ਉਹਨਾਂ ਨੂੰ ਸਟਾਕ ਮਿਲਦੇ ਆ, ਸਭ ਕੁਝ ਮਿਲਦਾ ਆ। ਬਟ ਨਾ ਇਹਨਾਂ ਨੂੰ ਗਵਰਨਮੈਂਟ ਨੇ ਮਨਾ ਕਰਤਾ ਕਿ ਨਹੀਂ, ਹੁਣ ਅਸੀਂ ਤੁਹਾਨੂੰ ਕੁਝ ਨਹੀਂ ਕਰ ਸਕਦੇ। ਇਹਨਾਂ ਨੇ 700 ਮਿਲੀਅਨ ਦੇ ਵਿੱਚੋਂ ਓਨਲੀ 58 ਮਿਲੀਅਨ ਹੀ ਸਿਰਫ ਪੇ ਕੀਤਾ ਉਹਨਾਂ ਨੂੰ ਵਾਪਸ। ਜੀ ਬਿਲਕੁਲ। ਇਕੱਲਾ ਇੱਕ ਇਹ ਨਹੀਂ, ਉਹ ਤੋਂ ਬਿਨਾਂ ਹੋਰ ਵੀ ਨਹੀਂ ਕਈ ਲੋਨ ਲਏ। ਇਹ ਤਾਂ ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਇਹਨਾਂ ਨੇ ਕਿਹਾ ਵੀ ਦੇਖੋ ਅਸੀਂ ਸਾਡਾ ਜਿਹੜਾ ਟਰਾਂਸਪੋਰਟੇਸ਼ਨ ਹੈ, ਕਿਉਂਕਿ ਬਹੁਤ ਸਾਰੇ ਇਹਨਾਂ ਦੇ ਕੰਟਰੈਕਟ ਮਿਲਟਰੀ ਦੇ ਨਾਲ ਵੀ ਸੀਗੇ, ਤੇ ਇਹ ਨਹੀਂ ਕਿਹਾ ਵੀ ਜੇ ਅਸੀਂ ਬੈਂਕਰਪਟ ਹੋ ਗਿਆ ਤੁਹਾਡਾ ਇਹ ਨਹੀਂ ਕੰਮ ਹੋਣਾ। ਤੇ ਗਵਰਨਮੈਂਟ ਨੂੰ ਹੀ ਨਹੀਂ ਕਾਫੀ ਰਗੜਿਆ ਪਿਛਲੇ 2 ਸਾਲਾਂ 'ਚ। ਜਦੋਂ ਵੀਰ ਜੀ ਇਹਨਾਂ ਨੇ ਨਾ ਜੀ, ਕਿਉਂਕਿ ਗਵਰਨਮੈਂਟ ਨੇ ਇਹਨਾਂ ਨੂੰ ਲੋਨ ਦਿੱਤਾ ਸੀ, ਤੇ ਜਿਹੜਾ ਗਵਰਨਮੈਂਟ ਦੇ ਕੰਟਰੈਕਟ ਸੀਗੇ FedEx ਤੋਂ ਤੇ ਬਾਕੀ ਕੰਪਨੀਆਂ ਤੋਂ, ਇਹ ਲੈ ਗਏ ਸਾਰਾ ਕੁਝ। ਮੈਨੂੰ ਯਾਦ ਆ ਕਿ ਅਸੀਂ ਨਾ ਇੱਥੋਂ ਲੋਕਲੀ ਏਰੀਆ ਦੇ ਵਿੱਚ ਜਿਹੜੇ ਨਾਸਾ ਆ, ਇਹਨਾਂ ਸਾਰਿਆਂ ਤੋਂ ਅਸੀਂ ਫਰੇਟ ਚੱਕਦੇ ਸੀਗੇ। ਪਰ ਜਦੋਂ ਇਹਨਾਂ ਨੂੰ ਲੋਨ ਦਿੱਤਾ ਤੇ ਉਹ ਸਾਰਾ ਫਰੇਟ ਇਹਨਾਂ ਨੂੰ ਚਲ ਗਿਆ। ਇਹਨਾਂ ਨੇ ਉਹਨਾਂ ਨਾਲ ਘਪਲਾ ਕੀਤਾ, ਇਹਨਾਂ ਨੇ ਉਹਨਾਂ ਤੋਂ ਓਵਰਚਾਰਜ ਕੀਤਾ, ਫਿਰ ਇਹਨਾਂ ਨੂੰ ਫਾਈਨ ਪਿਆ। ਹੁਣ ਉਹ ਸਾਰਾ ਫਰੇਟ ਸਾਡੇ ਕੋਲ ਹੀ ਹੁਣ ਵਾਪਸ ਆਉਣਾ ਆ। ਸਾਡੇ ਲਈ ਤਾਂ ਬਹੁਤ ਗੁੱਡ ਨਿਊਜ਼ ਆ ਗਈ, ਇਹ ਬੈਂਕਰਪਟ ਹੋਣ ਲੱਗੇ ਆ। ਜੀ ਜੀ, ਠੀਕ ਹੈ ਜੀ। ਸੋ ਜਿਹੜੇ ਟੀਮਸਟਰ ਯੂਨੀਅਨ ਦੇ ਮੈਂਬਰ ਉਹ ਖੁਸ਼ ਆ ਇਸ ਗੱਲ ਤੇ, ਹਨਾ? ਨਹੀਂ ਭਾਜੀ, ਹਾਂਜੀ, ਉਹ ਸਭ ਖੁਸ਼ ਆ, ਉਹਨਾਂ ਨੂੰ ਪਤਾ ਹੈ। ਕਿਉਂਕਿ ਇਹਨਾਂ ਨੇ ਕੀ ਕੀਤਾ ਸੀ, ਹੁਣ ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ। ਹੁਣ ਇੱਕ ਪਾਇਲਟ ਆ, ਅਸੀਂ ਮੂਵ ਕਰਦੇ ਹਾਂ ਉਹ ਪਾਇਲਟ $500 ਦਾ ਜੀ। ਤੇ ਇਹ ਪਤਾ ਕੀ ਕਰਦੇ, ਇਹ ਸਾਨੂੰ ਅੰਡਰ ਕੱਟ ਕੇ ਉਹੀ ਪਾਇਲਟ ਜਿਹੜਾ 250 ਦਾ ਮੂਵ ਕਰਦੇ ਆ। ਇਹ ਇਹਨਾਂ ਦਾ ਬਿਟਵੀਨ ਸੈਕਰਾਮੈਂਟੋ ਟੂ LA ਇਹਨਾਂ ਦੇ MT ਟ੍ਰੇਲਰ ਚੱਲਦੇ ਆ ਜੀ। ਅਸੀਂ FedEx ਹੋਏ, ਅਸੀਂ ABF ਹੋਏ, ਅਸੀਂ ਕਦੀ MT ਟ੍ਰੇਲਰ ਨਹੀਂ ਚਲਾਉਂਦੇ। ਇਹ MT ਇਕਵਿਪਮੈਂਟ ਬਹੁਤ ਮੂਵ ਕਰਦੇ ਆ ਜੀ। ਇਹਨਾਂ ਨੇ ਟਰੱਕਿੰਗ ਦਾ ਬਹੁਤ ਨੁਕਸਾਨ ਕੀਤਾ, ਹੁਣ ਉਹ ਇਹ ਪੇ ਕਰ ਰਹੇ ਆ। ਠੀਕ ਹੈ ਜੀ, ਧੰਨਵਾਦ ਜੀ, ਥੈਂਕ ਯੂ ਜੀ। ਇਹ ਜਿਹੜੀ ਕੰਪਨੀ ਹਰਜੋਤ ਭਾਈ ਪਿਛਲੇ ਮੇਰੇ ਖਿਆਲ 15 ਸਾਲਾਂ ਦੇ ਵਿੱਚ 4 ਵਾਰੀ ਬੈਂਕਰਪਟ ਹੋਣ ਤੋਂ ਵਾਪਸ ਬਚੀ ਆ, ਔਰ ਇਹਨੂੰ ਬਚਾਇਆ ਜਾਂਦਾ ਰਿਹਾ। ਇਹ ਮਤਲਬ ਕਿ ਪਲੀਟ ਕਰਕੇ ਜੋ ਕਰਕੇ, ਜਿੱਦਾਂ ਹੁਣ ਭਾਜੀ ਕਹਿ ਗਏ ਆ ਵੀ ਯੂਨੀਅਨ ਬਚਾ ਲੈਂਦੀ ਰਹੀ ਆ, ਕਦੀ ਗਵਰਨਮੈਂਟ ਬਚਾ ਲੈਂਦੀ ਰਹੀ ਆ,
ਪਰ ਇਹਨਾਂ ਨੇ ਕਦੀ ਵੀ ਇਫੈਕਟਿਵਲੀ ਪ੍ਰੋਗਰੈਸਿਵਲੀ ਕੰਮ ਨਹੀਂ ਕੀਤਾ ਹੈਗਾ। ਸੋ ਕਿਉਂਕਿ ਵੱਡੀਆਂ ਕੰਪਨੀਆਂ ਜਦੋਂ ਹੋ ਜਾਂਦੀਆਂ, ਇਹਨਾਂ ਦੇ ਜਿਹੜੇ ਸਾਰੇ CEO ਪ੍ਰੈਜ਼ੀਡੈਂਟ ਇਹ ਹੋ ਜਾਂਦੇ ਆ, ਉਹ ਪੋਲੀਟੀਕਲੀ ਮੋਟੀਵੇਟਡ ਹੋ ਜਾਂਦਾ ਸਾਰਾ ਕੁਝ। ਸੋ ਇਸ ਕਰਕੇ ਇਹ ਕੰਪਨੀਆਂ ਜਿਹੜੀਆਂ ਹੈਗੀਆਂ, ਪਹਿਲੀ ਗੱਲ ਤਾਂ ਇੰਨੀਆਂ ਵੱਡੀਆਂ ਹੋਣੀਆਂ ਨਹੀਂ ਚਾਹੀਦੀਆਂ, ਕਿਉਂਕਿ ਬਹੁਤ ਇਹਨੇ ਪਿਛਲੇ ਸਾਲਾਂ ਦੇ ਵਿੱਚ ਇਹਨੇ ਕਿੰਨੀਆਂ ਕੰਪਨੀਆਂ ਟੇਕ ਓਵਰ ਕੀਤੀਆਂ। ਔਰ ਤੁਸੀਂ ਇਹ ਸੋਚੋ ਵੀ ਜਦੋਂ ਇੱਕ ਬੰਨੇ ਤਾਂ ਕੰਪਨੀ ਟੇਕ ਓਵਰ ਕੰਪਨੀਆਂ ਕਰ ਰਹੀ ਹੈ, ਦੂਜੇ ਬੰਨੇ ਉਹ ਬਾਰ-ਬਾਰ ਬੈਂਕਰਪਸੀ ਜਾ ਰਹੀ ਹੈ। ਤੇ ਜਿੱਦਾਂ ਇਹ ਕਹਿ ਕੇ ਗਏ ਵੀ ਇੱਦਾਂ ਦੀ ਕੰਪਨੀ ਦਾ ਬੇਸਿਕਲੀ ਟੈਕਸ ਪੇਅਰ ਦੇ ਮਨੀ ਤੇ ਹੀ ਉਹ ਸਰਵਾਈਵ ਕਰ ਰਹੀ ਆ, ਹੋਰ ਤਾਂ ਉਹਦੇ ਕੋਲ ਕੁਛ ਨਹੀਂ ਹੈਗਾ, ਠੀਕ ਹੈ ਨਾ। ਸੋ ਇੱਦਾਂ ਦੀ ਕੰਪਨੀ ਜਾਣ ਦੇ ਵਿੱਚ ਫਾਇਦਾ ਹੋਣਾ ਚਾਹੀਦਾ। ਜਿਹੜੀਆਂ ਦੂਜੀਆਂ ਵਧੀਆ ਕੰਪਨੀਆਂ ਹੈਗੀਆਂ, ਜਿਹੜੀਆਂ ਵਧੀਆ ਕੰਮ ਕਰ ਰਹੀਆਂ, ਉਹਨਾਂ ਨੂੰ ਆਪੇ ਬਿਜ਼ਨਸ ਜਿਹੜਾ ਡਿਸਟ੍ਰੀਬਿਊਟ ਹੋ ਜਾਣਾ ਹੈ, ਕੋਈ ਏਡੀ ਵੱਡੀ ਗੱਲ ਨਹੀਂ ਜੀ। ਸੋ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਦੱਸਦੇ ਜਾਈਏ ਵੀ ਜੋ ਯੈਲੋ ਆ ਉਹਨਾਂ ਦਾ 40% ਜਿਹੜਾ ਸਟਾਕ ਆ ਉਹ ਡਾਊਨ ਚਲਾ ਗਿਆ, ਤੇ ਟੈਕਸ ਪੇਅਰ ਨੂੰ ਇਹ 30% ਓਨ ਕਰਦੇ ਹੈਗੇ ਆ। ਸਾਰਾ ਮਨੀ ਟੈਕਸ ਪੇਅਰ ਦਾ ਹੀ ਸੀ, ਜਿਹੜਾ $700 ਮਿਲੀਅਨ ਇਹਨਾਂ ਨੂੰ ਲੋਨ ਦਿੱਤਾ ਗਿਆ ਸੀ। ਜੀ ਜੀ ਬਿਲਕੁਲ ਜੀ, ਸਾਰਾ ਹੀ ਟੈਕਸ ਪੇਅਰ ਦਾ ਹੀ ਮਨੀ ਆ। ਤੇ ਬਾਕੀ ਜਿਹੜੀ ਆ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ, ਉਹ ਮੇਰੇ ਖਿਆਲ ਇਹਨਾਂ ਦੀ ਆਲਰੇਡੀ ਹੋ ਚੁੱਕੀ ਆ ਕਿ ਜਿਹੜਾ ਪਿਛਲੇ 2 ਹਫ਼ਤਿਆਂ ਤੋਂ ਇਹ ਜਿਹੜੀ ਡਿਸਕਸ਼ਨ ਚੱਲ ਰਹੀ ਸੀ, ਉਹਦੇ ਕਰਕੇ ਇਹਨਾਂ ਦਾ ਫਰੇਟ ਆਲਮੋਸਟ 70% ਡਾਊਨ ਚਲਾ ਗਿਆ ਹੈਗਾ ਪਿਛਲੇ 2 ਹਫ਼ਤਿਆਂ ਦੇ ਵਿੱਚ। ਇਸ ਵੇਲੇ ਐਸਟੀਮੇਟਡ ਇਹਨਾਂ ਦੇ ਕੋਲ ਕੋਈ 90 ਮਿਲੀਅਨ ਦੇ ਲਾਗੇ ਜਿਹੜੀ ਕੈਸ਼ ਮਨੀ ਹੈਗੀ ਆ, ਤੇ ਅਰਾਊਂਡ 10 ਮਿਲੀਅਨ ਐਵਰੀ ਡੇ ਦੇ ਹਿਸਾਬ ਨਾਲ ਬਰਨ ਹੋ ਰਹੀ ਹੈ ਇਹਨਾਂ ਦੀ। ਸੋ ਬੇਸਿਕਲੀ ਇਹਨਾਂ ਕੋਲ 5-7 ਦਿਨ ਦਾ ਹੈਗਾ। ਜਿਹੜੀ ਨਿਊਜ਼ ਹੈਗੀ ਆ ਜੇ ਇਸ ਵੇਲੇ ਆਈ ਸੀਗੀ, ਸ਼ਾਇਦ ਮੈਨੂੰ ਮਿਲ ਨਹੀਂ ਰਹੀ, ਪਰ ਡੈਫੀਨੇਟਲੀ ਮੈਂ ਲੱਭ ਕੇ ਦੇਖਦਾ ਕਿ ਇਹਨਾਂ ਨੇ ਐਕਚੁਅਲੀ ਮੰਡੇ ਨੂੰ ਬੈਂਕਰਪਸੀ ਫਾਈਲ ਕਰਨ ਦੀ ਗੱਲ ਕਹਿ ਦਿੱਤੀ ਆ। ਹਾਂਜੀ, ਉਹ ਕਨਫਰਮ ਆ ਮੰਡੇ ਨੂੰ ਹੀ ਨਹੀਂ ਬੈਂਕਰਪਸੀ ਫਾਈਲ ਕਰਨੀ, ਹਾਂਜੀ ਮੰਡੇ ਨੂੰ ਇਹਨਾਂ ਨੇ ਬੈਂਕਰਪਸੀ ਫਾਈਲ ਕਰਨ ਦੀ ਜਿਹੜੀ ਗੱਲ ਕਰਤੀ ਆ। ਤੇ ਜਿਹੜੀ ਆ ਕਿ ਬਾਕੀ ਜਿਹੜਾ ਸਿਚੁਏਸ਼ਨ ਹੈਗੀ ਆ, ਥੋੜੀ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਜਿਹੜੀ ਚੀਜ਼ ਆ ਇਹ ਹੌਲੀ ਹੌਲੀ ਜਿਹੜੀ ਆ ਸੈਟਲ ਹੋ ਜਾਣੀ ਆ। ਮੇਰੇ ਖਿਆਲ ਸ਼ਾਇਦ ਇਸੇ ਕਰਕੇ ਕਪੈਸਿਟੀ ਘਟੂਗੀ ਤੇ ਥੋੜਾ ਜਿਹਾ ਜਿਹੜਾ ਰੇਟਾਂ ਦਾ ਫਰਕ ਪਊਗਾ। ਜੀ ਸੋਹੀ ਟੈਕਸਸ ਤੋਂ ਸਤਿ ਸ਼੍ਰੀ ਅਕਾਲ ਸੋਹੀ ਜੀ, ਤੁਸੀਂ ਆਉਣੇ ਰੋ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਤੇ ਰਮਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਰਮਨਵੀਰ ਜੀ, ਮੈਂ ਸੋਹੀ ਅਜੇਵੀਰ ਸੋਹੀ ਟੈਕਸਸ ਤੋਂ ਬੋਲਦਾ ਸੀ। TQL ਨੇ ਮੇਰਾ $16,000 2.5 ਸਾਲ ਪਹਿਲਾਂ ਮਾਰਿਆ ਸੀ। ਉਹਨਾਂ ਨੇ ਮੇਰੇ ਲੋੜਾਂ ਦੇ ਪੈਸੇ ਨਹੀਂ ਦਿੱਤੇ ਤੇ ਮੈਂ ਅਟਾਰਨੀ ਕੋਲੇ ਗਿਆ, ਲਾ ਫਰਮ ਨੇ ਉਹਨਾਂ ਨੂੰ ਡਿਮਾਂਡ ਨੋਟਿਸ ਭੇਜਿਆ ਵੀ ਤੁਸੀਂ ਇਹ ਮੈਂ ਪ੍ਰੂਫ ਦਿੱਤੇ ਵੀ ਲੋੜ ਵੀ ਮੇਰੇ ਕੋਲੋਂ ਲੈ ਲਿਆ, ਤੇ ਬਾਅਦ ਦੇ ਵਿੱਚ ਕਲੇਮ ਪਾਤਾ ਮੇਰੇ ਤੇ 25,000 ਦਾ। ਇਹ ਉਹਨਾਂ ਨੇ ਅਟਾਰਨੀ ਨੇ ਉਹਨਾਂ ਨੂੰ ਡਿਮਾਂਡ ਨੋਟਿਸ ਭੇਜਤਾ, ਨਾਲ ਲਿਖਿਆ ਉਹਨਾਂ ਨੇ ਨੋਟ ਲਿਖਿਆ ਵੀ ਇਹ ਸਰਾਸਰ ਫਰਾਡ ਆ, ਵੀ ਤੁਸੀਂ ਲੋਡ ਵੀ ਇਹ ਲੈ ਲਿਆ। ਉਹਨਾਂ ਨੇ ਮੈਂ ਉਹਨਾਂ ਨੂੰ ਪ੍ਰੂਫ ਦਿੱਤੇ ਵੀ ਲੋਡ ਖਰਾਬ ਨਹੀਂ ਹੋਇਆ, ਜਿੱਥੇ ਲੋਡ ਲਾਇਆ ਵੇਅਰ ਹਾਊਸ ਵਾਲਿਆਂ ਨੇ ਉਹਨਾਂ ਨੇ ਲਿਖ ਕੇ ਦਿੱਤਾ ਵੀ ਲੋਡ ਓਕੇ ਆ, ਡੋਰ ਨੰਬਰ ਲਿਖਿਆ, ਐਵਰੀਥਿੰਗ। ਲੋਡ ਸ਼ਿਫਟ ਹੋ ਗਿਆ ਸੀ ਮਾਰਾ ਅੱਗੇ ਨੂੰ, ਤੇ ਰੀਲੋਡ ਕਰਕੇ ਗੱਲ ਲੰਬੀ ਹੋ ਜਾਣੀ ਹੈ। ਮੈਂ ਤੁਹਾਨੂੰ ਸ਼ਾਰਟ 'ਚ ਦੱਸਦਾ ਪਿਆ। ਉਸ ਤੋਂ ਬਾਅਦ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਮੈਂ 6 ਮਹੀਨੇ ਅਸੀਂ ਵੇਟ ਕੀਤੀ। ਫਿਰ ਅਸੀਂ ਇੱਕ ਹੋਰ ਲਾ ਫਰਮ ਕੀਤੀ, ਉਹਨਾਂ ਨੇ ਵੀ ਡਿਮਾਂਡ ਨੋਟਿਸ ਭੇਜਿਆ। ਉਹ ਕਹਿੰਦੇ ਵੀ ਗੱਲ ਆਏ ਆ, ਇਹ ਹੈਗੇ ਨੌਕਸਵਿਲ ਦੀ ਕੰਪਨੀ ਆ, ਤੁਹਾਨੂੰ ਨੌਕਸਵਿਲ ਦਾ ਅਟਾਰਨੀ ਹਾਇਰ ਕਰਨਾ ਪੈਣਾ, ਅਸੀਂ ਤੁਹਾਨੂੰ ਰਸਤਾ ਪਾ ਦਿੰਦੇ ਆ ਵੀ ਇਹ ਜਿਹੜਾ ਤੁਹਾਡਾ ਕਲੇਮ ਹੈ ਇਹ ਬਹੁਤ ਛੋਟਾ, ਘੱਟੋ ਘੱਟ $20,000 ਲੱਗਦਾ ਜੇ ਤੁਸੀਂ ਫੈਡਰਲ ਲਾਅ ਦੇ ਇਹਨਾਂ ਦੇ ਉੱਪਰ ਕਲੇਮ ਕਰਦੇ ਆ ਤਾਂ 100,000 ਦਾ ਘੱਟੋ ਘੱਟ ਹੋਣਾ ਚਾਹੀਦਾ। ਵੀ ਤੁਸੀਂ ਏਦਾਂ ਕਰੋ, ਤੁਸੀਂ ਡਿਸਟ੍ਰਿਕਟ ਅਟਾਰਨੀ ਕੋਲ ਚਲੇ ਜਾਓ ਆਪਣੇ ਕੋਲੇ। ਅਸੀਂ ਆਪਣੇ ਡਿਸਟ੍ਰਿਕਟ ਅਟਾਰਨੀ ਕੋਲ ਚਲੇ ਗਏ ਇੱਥੇ ਡੈਲਸ। ਉਹ ਕਹਿੰਦੇ ਵੀ ਓਕੇ, ਅਸੀਂ ਉਹਨਾਂ ਨੂੰ ਲੈਟਰ ਪਾ ਸਕਦੇ ਹਾਂ, ਅਸੀਂ ਆਰਡਰ ਨਹੀਂ ਕਰ ਸਕਦੇ ਉਹਨਾਂ ਨੂੰ। ਅਸੀਂ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਵੀ ਇਹਨਾਂ ਦਾ ਕਲੇਮ ਬਣਦਾ, ਇਹਨਾਂ ਨੂੰ ਦਿੱਤਾ ਜਾਵੇ। ਉਹਨਾਂ ਨੇ ਵੀ ਉਹੀ ਕੀਤਾ, ਵੀ ਉਹਨੇ ਜਵਾਬ ਕੋਈ ਨਹੀਂ ਦਿੱਤਾ TQL ਨੇ, ਕਿਉਂਕਿ ਉਹ ਬਦਮਾਸ਼ ਬੰਦੇ ਆ। ਉਹਨਾਂ ਨੇ ਇੱਕ ਗਰੁੱਪ ਰੱਖਿਆ ਹੋਇਆ ਅਟਾਰਨੀਆਂ ਦਾ, ਜਿਹੜੇ ਬੰਦਿਆਂ ਨੂੰ ਉਹਨਾਂ ਨੇ ਹਾਇਰ ਕੀਤਾ ਉਹ ਇਹੀ ਕੰਮ ਕਰਦੇ ਆ। ਮੇਰਾ ਕੁਐਸਚਨ ਇਹ ਸੀਗਾ 2.5 ਸਾਲ ਹੋ ਗਏ ਹਨਾ, ਉਹ ਮੈਨੂੰ ਕੁਛ ਨਹੀਂ ਦੇ ਰਿਹਾ। ਉਹਦੇ ਮੈਂ ਇੰਸ਼ੋਰੈਂਸ ਦੇ ਉੱਪਰ ਮੈਂ ਕਾਲ ਕੀਤੀ, ਉਹਨਾਂ ਦੀ ਇੰਸ਼ੋਰੈਂਸ ਲੱਭ ਕੇ। ਉਹ ਕਹਿੰਦੇ ਵੀ ਅਸੀਂ ਓਕੇ, ਅਸੀਂ ਸਰਚ ਕਰਦੇ ਹਾਂ। ਉਹਨਾਂ ਨੇ ਸਰਚ ਕੀਤੀ, ਉਹਨਾਂ ਨਾਲ ਕਮਿਊਨੀਕੇਟ ਕੀਤਾ, ਆਊਟਪੁੱਟ ਫਿਰ 0 ਆਈ। ਮੇਰਾ ਕੁਐਸਚਨ ਇਹ ਸੀ ਵੀ ਕਿਸੇ ਤਰ੍ਹਾਂ ਉੱਥੋਂ ਪੈਸੇ ਮੇਰੇ ਮਿਲ ਸਕਦੇ ਨੇ, ਜਿਹੜਾ ਬਾਉਂਡ ਆ, ਕੀ ਮੈਂ ਹੁਣ ਉਹ ਬਾਉਂਡ ਤੇ ਕਲੇਮ ਕਰ ਸਕਦਾ? ਪ੍ਰੂਫ ਮੇਰੇ ਕੋਲ ਸਾਰੇ ਆ। ਠੀਕ ਹੈ ਜੀ,
ਨੇ ਬੌਂਡ ਤੇ ਤੁਸੀਂ ਕਲੇਮ ਕਰ ਸਕਦੇ ਹੋ ਤੇ ਐਕਚੁਅਲੀ ਤੁਹਾਨੂੰ ਬਹੁਤ ਚਿਰ ਪਹਿਲਾਂ ਦਾ ਕਲੇਮ ਕਰ ਦੇਣਾ ਚਾਹੀਦਾ ਸੀਗਾ ਜੀ ਅਥਾਰਟੀ ਕੋਲ ਜਾਣ ਤੋਂ ਪਹਿਲਾਂ, ਸਾਰਾ ਕੁਝ ਜਾਣ ਤੋਂ ਪਹਿਲਾਂ ਜਿਹੜਾ ਬੌਂਡ ਦੇ ਉੱਤੇ ਕਲੇਮ ਕਰਨਾ ਚਾਹੀਦਾ, ਕਿਉਂਕਿ ਬੌਂਡ ਜਿਹੜਾ ਹੈਗਾ ਉਹ ਇਸੇ ਕੰਮ ਲਈ ਹੁੰਦਾ ਆ। ਪਰ ਜਦੋਂ ਬੌਂਡ ਤੇ ਕਲੇਮ ਹੁੰਦਾ ਉਦੋਂ ਕੰਪਨੀ ਜਿਹੜੀ ਆ ਉਹਨੂੰ ਆਨਸਰ ਦੇਣਾ ਪੈਂਦਾ ਬੌਂਡ ਕੰਪਨੀ ਨੂੰ, ਨਹੀਂ ਤਾਂ ਬੌਂਡ ਕੰਪਨੀ ਤੁਹਾਨੂੰ ਪੇ ਕਰ ਦਿੰਦੀ ਆ। ਸੋ ਇਸ ਕਰਕੇ ਜਿਹੜੀ ਚੀਜ਼ ਆ ਪਹਿਲਾਂ ਤਾਂ ਉੱਥੇ ਕਰਨੀ ਚਾਹੀਦੀ ਆ। ਤੇ ਦੂਸਰੀ ਚੀਜ਼ ਹੈਗੀ ਆ ਕਿ ਜੇ ਮਤਲਬ ਕਿ ਅਸੀਂ ਵੀ ਤੁਹਾਨੂੰ ਜੇ ਕੱਲ ਨੂੰ ਇੱਦਾਂ ਦੀ ਕੋਈ ਗੱਲ ਕਿਸੇ ਦੀ ਹੁੰਦੀ ਅਸੀਂ ਉਹਨੂੰ ਲਾਇਰ ਦਾ ਰਾਹ ਦਿੰਦੇ ਵੀ ਲਾਇਰ ਦੇ ਥਰੂ ਜਾ ਸਕਦੇ ਹਾਂ। ਪਰ ਜੇ ਤੁਸੀਂ ਆਲਰੇਡੀ ਲਾਇਰ ਦੇ ਥਰੂ ਚਲੇ ਗਏ ਆ ਔਰ ਲਾਇਰ ਦੇ ਥਰੂ ਉਹਨਾਂ ਨੇ ਨਹੀਂ ਕੀਤਾ, ਔਰ ਮੇਰੇ ਖਿਆਲ ਦੇ ਚ ਉਹੀ ਚੱਕਰ ਹੈਗਾ ਕਿ ਅਮਾਊਂਟ ਥੋੜਾ ਹੈਗਾ, ਇਸ ਕਰਕੇ ਹਾਂਜੀ ਵਕੀਲ ਵੀ ਸੋਚਦੇ ਵੀ ਸਾਨੂੰ ਪੈਸੇ ਕਿੰਨੇ ਕੁ ਬਣਨੇ ਆ। ਹਾਂ, ਤੇ ਲਾਇਰ ਨੂੰ ਵੀ ਜ਼ਿਆਦਾ ਫਾਇਦਾ ਨਹੀਂ ਹੈਗਾ। ਜੇ ਲਾਇਰ ਹੁਣ ਤੁਹਾਨੂੰ 10,000 15,000 ਚਾਰਜ ਕਰ ਲੂਗਾ, ਤੁਹਾਨੂੰ ਕੋਈ ਬੈਨੀਫਿਟ ਨਹੀਂ ਹੈਗਾ ਉਹਦਾ। ਤੇ ਮੇਰੇ ਖਿਆਲ ਇਹੋ ਹੀ ਚੀਜ਼ਾਂ ਹੈਗੀਆਂ ਜਦੋਂ ਏਡੇ ਕੁ ਕਲੇਮ ਨੂੰ ਇਹ ਕਰਦੇ ਆ ਤੇ ਏਡਾ ਕਲੇਮ ਜਿਹੜਾ ਉਹ ਏਦਾਂ ਪੇਪਰਾਂ ਦੇ ਵਿੱਚ ਹੀ ਰੁਲ ਜਾਂਦਾ ਆ। ਐਂਡ ਕਿਉਂਕਿ ਇਹਦੀ ਰਿਪੋਰਟਿੰਗ ਨਹੀਂ ਹੈਗੀ ਬ੍ਰੋਕਰ ਦੀ ਕਿਤੇ ਵੀ ਨਾ। ਹੁਣ ਏਦਾਂ ਹੈ ਕਿ ਸਾਰਿਆਂ ਨੂੰ ਪਤਾ, ਆਪਣੇ ਜਿੰਨੇ ਸੁਣਨ ਵਾਲੇ ਆ ਮੇਰੇ ਖਿਆਲ ਸਾਰਿਆਂ ਨੂੰ ਪਤਾ ਕਿ TQL ਜਿਹੜੀ ਆ ਉਹ ਇਹ ਸ਼ੈਤਾਨੀ ਕਰਦੀ ਆ। TQL ਦੇ ਬ੍ਰੋਕਰ ਜਿਹੜੇ ਆ, ਏਜੰਟ ਜਿਹੜੇ ਆ, ਇਹ ਕੰਮ ਕਰਦੇ ਆ, ਠੀਕ ਹੈ ਨਾ। ਫਿਰ ਵੀ ਅਸੀਂ ਕਦੀ ਵੀ ਮਤਲਬ ਕਿ TQL ਦੇ ਬ੍ਰੋਕਰ ਨੂੰ ਇਕੱਠੇ ਹੋ ਕੇ ਨਹੀਂ ਘੇਰਿਆ ਜਾਂ TQL ਨੂੰ ਇਕੱਠੇ ਹੋ ਕੇ ਕੋਈ ਚੀਜ਼ ਨਹੀਂ ਕੀਤੀ। ਪਰ ਮੇਰੇ ਖਿਆਲ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਕਿ ਜੇ ਇਹ ਇਕੱਲੇ ਜਿਹੜੇ ਹੈਗੇ ਆ ਜੇ ਫਾਈਟ ਕਰਦੇ ਤਾਂ ਪਤਾ ਵੀ ਉਹਨਾਂ ਨੂੰ ਜਿੱਤਣਾ ਨਹੀਂਗਾ। ਇਹ ਇਹੋ ਹੀ 10-15 ਮੇਰੇ ਖਿਆਲ 10-15 ਨਹੀਂ 100 ਹਜ਼ਾਰਾਂ 'ਚ ਲੋਕੀ ਹੋਣਗੇ ਜਿਨ੍ਹਾਂ ਨੂੰ TQL ਨੇ ਪਰੇਸ਼ਾਨ ਕੀਤਾ ਹੋਇਆ, ਠੀਕ ਹੈ ਨਾ। ਸੋ ਇੱਕ ਇਹਦੇ ਵਿੱਚ ਬਰਕਤ ਹੁੰਦੀ ਆ। ਸੋ ਇਹ ਹੋ ਸਕਦਾ ਕਿ ਮਤਲਬ ਕੱਲ੍ਹ ਨੂੰ ਇਕੱਠੇ ਹੋ ਕੇ ਇੱਦਾਂ ਦਾ ਕੰਮ ਕੀਤਾ ਜਾ ਸਕੇ। ਪਰ ਡੈਫੀਨੇਟਲੀ ਜਿਹੜਾ ਇਹ ਚੀਜ਼ ਹੈਗੀ ਆ ਇਹ ਬੜੀ ਮੰਦਭਾਗੀ ਹੈਗੀ ਹੈ ਕਿ ਛੋਟੇ ਛੋਟੇ ਜਿਹੜੇ ਕੈਰੀਅਰ ਹੈਗੇ ਉਹਨਾਂ ਨੂੰ ਇੱਦਾਂ ਕਰਕੇ ਪਰੇਸ਼ਾਨ ਕੀਤਾ ਜਾਂਦਾ। ਜੀ 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 ਭੋਲਾ ਸਿੰਘ ਬਰਾੜ ਜੀ, ਸਤਿ ਸ਼੍ਰੀ ਅਕਾਲ ਭੋਲਾ ਸਿੰਘ ਜੀ, ਤੁਸੀਂ ਆਉਣੇ ਰੋ ਜੀ। ਹਾਂਜੀ ਭੋਲਾ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰੋ ਜੀ। ਹਾਂਜੀ ਹਾਂਜੀ ਮਹਾਰਾਜ, ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਾਸ ਕਰਕੇ ਰਮਨ ਤੇ ਲੋਨੀ ਜਿਹੜਾ ਟਾਈਮ ਕੱਢ ਕੇ ਆਉਂਦੇ ਸਾਰੇ ਵਾਸਤੇ ਜੀ। ਤੇ ਕੁਐਸਚਨ ਹੈਗਾ ਜੀ, ਇੱਕ ਤਾਂ ਕਲੀਅਰੈਂਸ ਹਾਊਸ ਬਾਰੇ ਦੱਸੋ ਜੀ, ਕਲੀਅਰੈਂਸ ਹਾਊਸ ਬਾਰੇ ਥੋੜਾ ਚਾਨਣਾ ਪਾਇਓ। ਤੇ ਦੂਜੀ ਗੱਲ ਆਪਣਾ ਸਰਜ ਟਰਾਂਸਪੋਰਟ ਦਾ ਵਾਕਈ ਸਹੀ, ਹਰਜੋਤ ਸਿੰਘ ਜੀ ਵਾਕਈ ਸਹੀ ਆ, ਸਾਡੇ ਵੀ ਪੈਸੇ ਖੜੇ 2.5 ਮਹੀਨੇ ਹੋ ਗਏ। ਅੱਛਾ ਜੀ, ਤੇ ਲੋਡ ਤੁਸੀਂ ਲਾਈ ਜਾਂਦੇ ਨੇ ਹੁਣ ਬੰਦ ਕਰਤੇ ਆ? ਨਾ ਜੀ, ਮੁੜ ਕੇ ਤਾਂ ਕੰਨਾਂ ਨੂੰ ਅਸੀਂ ਪੇਪੜੀਆਂ ਫੜ ਲੀਆਂ। ਠੀਕ ਹੈ ਜੀ। ਬਾਕੀ ਸਾਰਿਆਂ ਨੂੰ ਚੁੱਕਦੇ ਕਰੋ। ਵਾਕਈ 2.5 ਮਹੀਨੇ ਹੋ ਗਏ ਲੋਡ ਜੀ। ਲੋਡ ਕਰਿਆ ਸੀਗਾ ਫਲੋਰ ਤੇ, ਲੋਡ ਸੀ 80 ਘੰਟੇ ਟਰੱਕ ਕਵਰ ਕਰਿਆ ਜੀ, 80 ਘੰਟੇ ਟਰੱਕ ਕਵਰ ਕਰਿਆ ਉਹਨਾਂ ਨੇ। ਪਰ ਉਹਨਾਂ ਨੇ ਬੈਂਕਰਪਸੀ ਦਾ ਫਾਈਲ ਕੀਤੀ ਆ ਜੀ, 2-3 ਦਿਨ ਹੋਏ ਆ, ਤੇ ਇਹਦਾ ਮਤਲਬ 2.5 ਮਹੀਨਿਆਂ ਤੋਂ ਪੈਸੇ ਦੇਣੇ ਬੰਦ ਕੀਤੇ ਹੋ ਸੀ? 2.5 ਮਹੀਨਿਆਂ ਤੋਂ ਖੜਾ ਜੀ। ਇੱਥੇ ਮਾਉਂਟਗੋਮਰੀ ਇਲੀਨੋਇਸ ਤੋਂ ਲੋਡ ਚੱਕਿਆ ਸੀ ਮਿਸ਼ੀਗਨ ਦਾ ਜੀ। ਦੂਜੇ ਦਿਨ ਲਾਉਣਾ ਸੀ ਰਿਸੀਵਰ ਦੇ ਗਏ, ਰਿਸੀਵਰ ਨੇ ਜਦੋਂ ਸੀਲ ਤੋੜ ਕੇ ਦੇਖਿਆ ਤਾਂ ਉਹ ਕਹਿੰਦਾ ਲੋਡ ਤਾਂ ਫਲੋਰ ਤੇ ਆ, ਵੈਰੀ ਹਾਰਡ। ਪਰ ਉਹਨਾਂ ਨੇ ਟਰਾਈ ਕਰੀ ਪਰ ਲੋਡ ਉਹ ਕਹਿੰਦੇ ਵੀ ਡੈਮੇਜ ਹੁੰਦਾ, ਅਸੀਂ ਨਹੀਂ ਲੈ ਸਕਦੇ, ਗੋ ਬੈਕ ਟੂ ਸ਼ਿਪਰ। ਜਦੋਂ ਅਸੀਂ ਬ੍ਰੋਕਰ ਨੂੰ ਕਾਲ ਕਰਿਆ ਉਹ ਕਹਿੰਦੇ ਪਲੀਜ਼ ਸਟੇ ਹੀਅਰ, ਅਸੀਂ ਹੋਰ ਥਾਂ ਲਾਉਣੇ ਆ। ਦੂਜੇ ਦਿਨ ਸਾਨੂੰ ਹੋਰ ਸਟਾਫ ਤੇ ਭੇਜਿਆ। ਜਦੋਂ ਉੱਥੇ ਗਿਆ ਲੋਡ ਉਹਨਾਂ ਨੇ ਡਾਕ ਡੋਰ ਦੇਤਾ, ਤੋਂ ਲੋਡ ਫਲੋਰ ਤੇ ਸੀ। ਉਹ ਕਹਿੰਦੇ ਦੈਟਸ ਵੈਰੀ ਹਾਰਡ। ਤੇ 80 ਘੰਟੇ ਸਾਡਾ ਟਰੱਕ ਕਵਰ ਕਰਿਆ ਜੀ। 80 ਘੰਟੇ ਤੋਂ ਬਾਅਦ ਨਾ ਕੋਈ ਓਵਰ ਲੇ ਓਵਰ, ਨਾ ਕੋਈ ਡਿਟੈਂਸ਼ਨ। ਤੇ ਫਿਰ ਕਹਿੰਦੇ ਜੀ ਲੋਡ ਸਾਰਾ ਕੁਝ ਠੀਕ ਲਾਏਗਾ ਤੇ ਲੋਡ ਪ੍ਰੋਸੈਸਨ ਦੇ ਵਿੱਚ 45 ਦਿਨ ਲੱਗਣਗੇ ਪੇਪਰ ਵਰਕ ਹੋਣ ਤੇ। 45 ਦਿਨ ਮਗਰ ਹੁਣ ਉਹਨੇ ਪਿਛਲੇ ਵੀਕ ਰੇਟ ਕੰਫਰਮੇਸ਼ਨ ਭੇਜੀ। ਅਸੀਂ RTS ਫੈਕਟਰੀ ਕੰਪਨੀ ਨੂੰ ਭੇਜੀ, ਉਹ ਕਹਿੰਦੇ ਵੀ ਇਹ ਕੰਪਨੀ ਬੈਂਕਰਪਟ ਹੋਈ ਆ ਆਲਰੇਡੀ। ਅੱਛਾ ਜੀ। ਇਹ ਸਾਰੇ ਬਾਕੀ ਨੂੰ ਹਾਂ ਸਰਜ ਟਰਾਂਸਪੋਰਟ ਜੀ, ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ। ਹਾਂਜੀ ਹਾਂਜੀ, ਫਲੋਰੀਡਾ ਵਾਲੀ। ਤੇ ਹੋਰ ਵੀ ਤੁਹਾਨੂੰ ਪਤਾ ਆਪਣੇ ਕਿੰਨੇ ਕੁ ਬੰਦਿਆਂ ਦੇ ਮਰੇ ਆ ਜਾਂ ਕੋਈ ਹੋਰ? ਆਪਾਂ ਸਰੋਤਿਆਂ ਨੂੰ ਵੀ ਪੁੱਛਦੇ ਆ ਵੀ ਜੇ ਉਹ ਹੋਰ ਵੀ ਕਿਸੇ ਦਾ ਇਦਾਂ ਦਾ ਐਕਸਪੀਰੀਅੰਸ ਹੋਇਆ ਜ਼ਰੂਰ ਕਾਲ ਕਰਕੇ ਦੱਸਿਓ ਭਾਜੀ। ਇਸ ਵੇਲੇ ਜਿਹੜਾ ਨਾ ਇੱਕ ਹੋਰ ਬਹੁਤ ਵੱਡਾ ਫਰਾਡ ਜਿਹੜਾ ਬ੍ਰੋਕਰਾਂ ਵੱਲੋਂ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ, ਜਿਹੜੀ ਸਰਜ ਟਰਾਂਸਪੋਰਟੇਸ਼ਨ ਹੈ, ਇਹਨਾਂ ਦੇ ਟੌਪ 20 ਦੇ ਜਿਹੜੇ ਕ੍ਰੈਡੀਟਰ ਆ ਉਹਨਾਂ 'ਚ 17 ਕ੍ਰੈਡੀਟਰ ਜਿਹੜੇ ਉਹ ਫੈਕਟਰਿੰਗ ਕੰਪਨੀ ਵਾਲੇ ਆ। ਸੋ ਫੈਕਟਰਿੰਗ ਕੰਪਨੀ ਵਾਲੇ ਜਿਹੜੇ ਆ ਨਾ, ਉਹਨਾਂ ਨੇ ਵਾਪਸ ਆਪਣੀ ਟਰੱਕਿੰਗ ਕੰਪਨੀ ਕੋਲ ਹੀ ਆਉਣਾ ਹੈ, ਕਿਉਂਕਿ ਉਹ ਕਵਰਡ ਨਹੀਂ ਗਾ ਲੋਡ। ਜੇ ਨਹੀਂ ਪੇ ਹੋਏ ਤਾਂ ਉਹਨਾਂ ਨੇ ਵਾਪਸ ਆਉਣਾ ਆ, ਡਿਪੈਂਡਿੰਗ ਅਪੋਨ ਕਿ ਕਿੱਥੇ ਕੀ ਉਹਨਾਂ ਦੇ ਕੰਟਰੈਕਟ 'ਚ ਲਿਖਿਆ। ਪਰ ਇੱਥੇ ਇੱਕ ਫਰਾਡ ਬੜਾ ਵੱਡਾ ਹੋ ਰਿਹਾ ਜੀ। ਜਿੱਥੇ ਬ੍ਰੋਕਰ ਨੂੰ ਮੰਨ ਲਓ ਕਿ ਇਹ ਜਿਹੜਾ ਲੋਡ ਹੈ, ਜਦੋਂ ਇੱਦਾਂ ਕੰਪਨੀ ਇਸ ਲੈਵਲ ਤੱਕ ਚਲੀ ਜਾਂਦੀ ਆ, ਉਹ ਕੀ ਕਰਦੇ ਕਿ ਬ੍ਰੋਕਰ ਨੂੰ ਜਦੋਂ ਸ਼ਿਪਰ ਕੋਲੋਂ ਲੋਡ ਆਉਂਦਾ, ਮੰਨ ਲਓ ਸ਼ਿਪਰ ਕੋਲੋਂ ਲੋਡ ਉਹਨੂੰ 5,000 ਦਾ ਆਇਆ,
ਠੀਕ ਹੈ ਨਾ ਜੀ 5000 ਦਾ ਆਇਆ ਤੇ ਉਹਨੇ ਦੇਖਿਆ ਕਿ ਲੋਡ ਕਵਰ ਨਹੀਂ ਹੋ ਰਿਹਾ 5000 ਦਾ, ਜਾਂ ਮੈਨੂੰ ਪੈਸੇ ਚਾਹੀਦੇ ਆ। ਉਹਨੇ ਕੀ ਕੀਤਾ ਵੀ ਆਪਣਾ ਜਿਹੜਾ ਲੋਡ ਆ ਉਹ 6000 ਦਾ ਜਾਂ 7000 ਦਾ ਕੈਰੀਅਰ ਨੂੰ ਦੇ ਦਿੱਤਾ। ਠੀਕ ਹੈ, ਹੁਣ 7000 ਦਾ ਕੈਰੀਅਰ ਨੂੰ ਦੇ ਦਿੱਤਾ। ਕੈਰੀਅਰ ਨੇ ਜਿਹੜੀ 7000 ਦੀ ਆਪਣੀ ਇਨਵੋਇਸ ਆ ਉਹ ਫੈਕਟਰਿੰਗ ਕੰਪਨੀ ਨੂੰ ਭੇਜਤੀ। ਠੀਕ ਹੈ ਜੀ। ਫੈਕਟਰਿੰਗ ਕੰਪਨੀ ਨੇ 7000 ਪੇ ਕਰਤਾ ਕੈਰੀਅਰ ਨੂੰ। ਠੀਕ ਹੈ, ਤੇ ਜਿਹੜਾ ਹੁਣ ਬ੍ਰੋਕਰ ਆ, ਬ੍ਰੋਕਰ ਜਿੱਦਣ ਬ੍ਰੋਕਰ ਮਹੀਨੇ ਬਾਅਦ 2 ਮਹੀਨੇ ਬਾਅਦ ਜਿੱਦਾਂ ਹੁਣ ਆਹ ਕੱਲ ਹੋਇਆ, ਬ੍ਰੋਕਰ ਨੇ ਜਾ ਕੇ ਬੈਂਕਰਪਸੀ ਕੀਤੀ ਤੇ ਜਿਹੜਾ ਫੈਕਟਰਿੰਗ ਕੰਪਨੀ ਉਹਨੇ ਵਾਪਸ ਕੈਰੀਅਰ ਤੇ ਆਉਣਾ ਆ, ਕਿਉਂਕਿ ਬ੍ਰੋਕਰ ਨੂੰ ਸਿਰਫ 5000 ਹੀ ਮਿਲੇ ਆ ਉੱਥੋਂ। ਉਹ 5000 ਲੈ ਕੇ ਆਪਣੀ ਬੈਂਕਰਪਸੀ ਕਰ ਗਿਆ। ਠੀਕ ਹੈ, ਪਰ ਇਧਰੋਂ ਹੁਣ ਵਾਪਸੀ ਜਿਹੜੀ ਆ ਉਹ ਹੋਣੀ ਆ ਕੈਰੀਅਰ ਕੋਲ 7000 ਦੀ। ਸੋ ਉਹ ਜਿਹੜਾ 2000 ਦਾ ਐਕਸਟਰਾ ਮਨੀ ਜਿਹੜੀ ਕੈਰੀਅਰ ਨੂੰ ਪੇ ਹੋਈ ਆ, ਉਹ ਐਕਚੁਅਲੀ ਬ੍ਰੋਕਰ ਜਿਹੜੇ ਆ ਉਹ ਸ਼ੈਤਾਨੀ ਦੇ ਨਾਲ ਜਿਹੜੇ ਆ ਉਹ ਫੈਕਟਰਿੰਗ ਕੰਪਨੀ ਕੋਲੋਂ ਦਵਾ ਰਹੇ ਆ ਰਾਦਰ ਦੈਨ ਕਿ ਸ਼ਿਪਰ ਕੋਲੋਂ। ਸੋ ਇੱਥੇ ਇੱਕ ਬਹੁਤ ਵੱਡਾ ਗ੍ਰੇ ਏਰੀਆ ਤੇ ਗੈਪ ਹੈਗਾ, ਜਿਹੜਾ ਕਿ ਬਹੁਤ ਚਲਾਕੀ ਦੇ ਨਾਲ ਵਿੱਚ ਇਨਸਰਟ ਕੀਤਾ ਜਾਂਦਾ। ਚਾਹੇ ਥੋੜੇ ਬਹੁਤ, ਮੈਂ ਕਹਿੰਦਾ 2000 ਦੀ ਜਗ੍ਹਾ ਚਾਹੇ 500 ਹੀ ਉੱਤੇ ਦਿੱਤਾ ਜਾਂਦਾ ਹੋਵੇ, ਪਰ ਉਹ ਜਿਹੜਾ ਉੱਤੇ ਦਿੱਤਾ ਜਾਂਦਾ ਮਨੀ ਆ ਉਹ ਫੈਕਟਰਿੰਗ ਕੰਪਨੀ ਦਾ ਮਨੀ ਯੂਜ਼ ਹੋ ਰਿਹਾ, ਨਾ ਕਿ ਉਹ ਬ੍ਰੋਕਰ ਦਾ, ਸ਼ਿਪਰ ਦਾ ਕਿਸੇ ਦਾ ਨਹੀਂ ਯੂਜ਼ ਹੋ ਰਿਹਾ। ਜੀ 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 ਜੀ। ਸੋ ਆਪਣੇ ਜਿਹੜੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 ਸਟੂਡੀਓ ਦਾ ਨੰਬਰ ਹੈ। ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਵੀ ਸਵਾਲ ਹੈ ਇਸ ਵੇਲੇ ਜੋ ਮਸਲੇ ਚੱਲ ਰਹੇ ਨੇ ਟਰੱਕਿੰਗ ਕੰਪਨੀ ਦੇ ਰਿਲੇਟਡ, ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਇਹਨਾਂ ਨੂੰ ਲੈ ਕੇ, ਭੋਲਾ ਸਿੰਘ ਬਰਾੜ ਜੀ ਨੇ ਜਿਹੜਾ ਅਖੀਰਲਾ ਸਵਾਲ ਕੀਤਾ ਸੀਗਾ ਤੇ ਉਸ ਤੋਂ ਬਾਅਦ ਰਮਨ ਢਿੱਲੋਂ ਜੀ ਨੇ ਆਪਣੀ ਇਸ ਮਸਲੇ ਦੇ ਉੱਤੇ ਟਿੱਪਣੀ ਦਿੱਤੀ ਹੈ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ। ਸੋ ਆਪਾਂ 2-3 ਇਸ਼ੂਜ਼ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਤੁਹਾਨੂੰ ਪਤਾ ਹੀ ਆ, ਇੱਕ ਹਾਈਜੈਕਸ DOT ਨੰਬਰ ਕਰਕੇ, ਇੱਕ ਜਿਹੜੇ ਬ੍ਰੋਕਰੇਜ ਕੰਪਨੀ ਸਰਜ ਇਹ ਬੈਂਕਰਪਸੀ ਫਾਈਲ ਕੀਤੀ ਆ ਉਹਨਾਂ ਦੇ ਲੋਡਸ ਨੂੰ ਲੈ ਕੇ, ਤੇ ਨਾਲ ਦੀ ਨਾਲ ਆਪਾਂ ਜਿਹੜਾ ਡਿਸਕਸ ਕਰਨਾ ਵੀ ਕੀ ਕੁਝ ਜਿਹੜਾ ਆ ਰੇਟਸ ਦੇ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਹੈਗਾ। ਰਮਨ ਜੀ, ਉਹ ਵੀ ਆਪਾਂ ਥੋੜਾ ਬਹੁਤਾ ਜੇ ਵੈਨ ਮਾਰਕੀਟ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਲਗਭਗ 50% ਬਲੋ ਆ ਇਹ ਜੋ ਵੈਨ ਮਾਰਕੀਟ ਆ ਪਿਛਲੇ ਸਾਲ ਨਾਲੋਂ, ਤੇ ਇਹ ਕਾਫੀ ਵੱਡਾ ਨੰਬਰ ਹੈਗਾ। ਫਲੈਟ ਬੈਡ ਮਾਰਕੀਟ ਜਿਹੜੀ ਆ ਉਹਨਾਂ ਦੇ ਲੋਡ 60% ਲੋਅਰ ਆ ਪਿਛਲੇ ਸਾਲ ਨਾਲੋਂ। ਕਾਰਨ ਉਹੀ ਆ ਵੀ ਬਿਲਡਿੰਗ ਮਟੀਰੀਅਲ, ਗਾਰਡਨਿੰਗ ਇਕਵਿਪਮੈਂਟ, ਸਪਲਾਈਜ਼, ਜਿਹੜੇ ਡੀਲਰਸ ਇਨਵੈਂਟੋਰੀ ਸਾਰੀ ਡਿਕਰੀਜ਼ ਹੋ, ਜਿਹੜੀ ਇਨਵੈਂਟੋਰੀ ਵਧੀਆ ਸੀਗੀ, ਹੁਣ ਜਿਹੜੇ ਲੋਕ ਆ ਉਹ ਸਮਾਨ ਆਪਣਾ ਘੱਟ ਖਰੀਦ ਰਹੇ ਆ ਇਨਫਲੇਸ਼ਨ ਕਰਕੇ, ਇਹਦਾ ਬੜਾ ਅਸਰ ਹੋ ਰਿਹਾ। ਇਸੇ ਤਰ੍ਹਾਂ ਜਿਹੜੀ ਰੀਫਰ ਮਾਰਕੀਟ ਆ, ਰੀਫਰ ਮਾਰਕੀਟ 20-24% ਡਾਊਨ ਆ ਪਿਛਲੇ ਜਨਵਰੀ 2022 ਨਾਲੋਂ। ਫਰੂਟ ਤੇ ਵੈਜੀਟੇਬਲ ਜਿਹਦੇ ਚ ਰੀਫਰ ਮਾਰਕੀਟ ਚ ਆਉਂਦੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜਾ ਇਹ ਓਵਰਆਲ ਅਸਰ ਹੈਗਾ ਸਾਰਿਆਂ ਦੇ ਉੱਤੇ। ਜੀ ਜੀ। ਰਮਨ ਢਿੱਲੋਂ ਜੀ, ਇਸ ਤੋਂ ਪਹਿਲਾਂ ਤੁਸੀਂ ਇਸ ਟਿੱਪਣੀ ਵੱਲ ਵਧੋ ਤੇ ਮੈਂ ਕਾਲਰ ਜਿਹੜੇ ਨੇ ਸਾਡੇ ਉਹਨਾਂ ਦੀ ਵੀ ਰਾਏ ਸ਼ਾਮਲ ਕਰ ਲਈ ਪ੍ਰੋਗਰਾਮ ਦੇ ਵਿੱਚ। ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰੋ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ ਹਾਂ। ਇੱਕ ਨਾ ਆਪਣੀ ਕੰਪਨੀ ਆ ਬ੍ਰੋਕਰੇਜ ਆ, ਫਾਸਟ ਬ੍ਰੋਕਰੇਜ ਜੀ। ਮਹੀਨਾ ਹੋ ਗਿਆ ਆ, ਮੈਂ ਉਹਨਾਂ ਦਾ ਲੋਡ ਚੱਕਿਆ ਸੀਗਾ ਲਾਸ ਐਂਜਲਸ ਤੋਂ, ਤੇ ਉਹ ਜਿੱਦਾਂ ਫੈਕਟਰਿੰਗ ਤੇ ਆਪਾਂ ਚੈੱਕ ਕਰਦੇ ਸੀ ਸਾਰਾ ਸ਼ੋ ਹੁੰਦਾ ਸੀ, ਬਿਲਕੁਲ ਸਹੀ ਸੀਗੀ, ਮਤਲਬ ਸਾਰੀ ਮੈਂ ਚੈੱਕ ਕੀਤੀ ਹੈ ਨਾ, ਮੇਕ ਸ਼ੋਰ ਵੀ ਕੀਤਾ। ਠੀਕ ਹੈ। ਪਰ ਉਹਨੇ ਇੱਕ ਦੋ ਵੀਕਾਂ ਉਹ ਦਿੰਦਾ ਰਿਹਾ ਰਿਪਲਾਈ, ਤੇ ਉਸ ਤੋਂ ਬਾਅਦ ਰਿਪਲਾਈ ਦੇਣੋਂ ਹਟ ਗਿਆ। ਉਸ ਤੋਂ ਬਾਅਦ ਜਦੋਂ ਪਤਾ ਲੱਗਾ, ਗਾਂਧੀ ਦਾ ਨੰਬਰ ਕੱਢਿਆ ਕਿ ਕੰਪਨੀ ਦਾ, ਉਹ ਕੋਈ ਇੰਡੀਆਨਾ ਦੀ ਕੰਪਨੀ ਸੀ, ਉਹ ਕਹਿੰਦੇ ਵੀ ਤੁਹਾਡੇ ਨਾਲ ਫਰਾਡ ਹੋਇਆ ਆ। ਤੇ ਜਦੋਂ ਫੈਕਟਰੀਆਂ ਨੂੰ ਪੁੱਛਿਆ ਅਸੀਂ, ਉਹ ਕਹਿੰਦੇ ਵੀ ਸਾਡੇ ਕੋਲ ਤਾਂ ਸਹੀ ਆ। ਤਾਂ ਉਹਨਾਂ ਨੇ ਜਦੋਂ ਅਸੀਂ ਦੱਸਿਆ ਉਹਨਾਂ ਨੂੰ, ਉਸ ਤੋਂ ਬਾਅਦ ਉਹਨਾਂ ਨੇ ਲਿਖ ਕੇ ਪਾਇਆ ਵੀ ਇਹ ਫੈਕਟਰੀ ਨੇ ਫਰਾਡ ਕੀਤਾ, ਮਤਲਬ ਇਹ ਸਹੀ ਨਹੀਂ ਕੰਪਨੀ। ਅੱਛਾ ਜੀ। ਹਾਂਜੀ, ਉਹਦਾ ਨਾਂ ਹੈਗਾ। ਸੋ ਇੱਥੇ ਇਹ ਵੀ ਫਰਜ਼ ਬਣਦਾ ਜਿਹੜੇ ਕੋਈ ਇਦਾਂ ਹੁੰਦੀ ਆ ਤੇ ਰਾਈਟ ਵੇ ਤੁਸੀਂ ਕੰਟੈਕਟ ਕਰੋ ਹਨਾ ਫੈਕਟਰਿੰਗ ਕੰਪਨੀ ਨੂੰ ਵੀ। ਕੀ ਨਾਂ ਆ ਜੀ ਉਹਦਾ? ਉਹਦਾ ਨਾਮ ਜੀ ਫਾਸਟ ਬ੍ਰੋਕਰੇਜ ਆ ਭਾਜੀ। ਫਾਸਟ ਬ੍ਰੋਕਰੇਜ ਦੀ ਮੈਂ ਸਰਚ ਕੀਤੀ, ਉਹਦੇ ਨਾਂ ਦੀ ਕੰਪਨੀ ਹੈ ਨਹੀਂ ਕੋਈ ਵੀ ਜੀ। ਹਾਂਜੀ, ਉਹ ਹੁਣ ਸ਼ੋਅ ਕਰਨੋਂ ਹਟ ਗਈ ਭਾਜੀ। ਮੈਂ ਹੈਰਾਨ ਆ ਇਸ ਚੀਜ਼ ਤੋਂ। ਉਹ ਫਾਸਟ ਆਏ ਸੀ, ਫਾਸਟ ਹੀ ਚੱਲ ਗਿਆ ਮੇਰੇ ਕੋਲ। ਇਹਦਾ ਜੀ ਇੱਕ ਤੁਹਾਡੇ ਨਾਲ ਹੋਰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ। ਮੈਂ ਜੀ ਆਪਣੇ 5 ਤੇ ਬੀਟ 724 ਐਗਜ਼ਿਟ ਆ ਜੀ, ਉੱਥੇ ਮੈਂ ਪਿਛਲੀ ਵੀਕ ਰੁਕਿਆ। ਉੱਥੇ ਸ਼ੈਲ ਦਾ ਗੈਸ ਸਟੇਸ਼ਨ ਆ ਛੋਟਾ ਜਿਹਾ, ਤੇ ਮੈਨੂੰ ਸੀ ਮੈਂ ਕਿਹਾ ਕੁਛ ਖਾਣ ਨੂੰ ਲੈ ਲੈਣਾ ਆ। 11 ਦਾ ਟਾਈਮ ਸੀਗਾ, ਪਰ ਜਦੋਂ ਮੈਂ ਗਿਆ ਉੱਥੇ ਟਾਈਮ ਲਿਖਿਆ ਸੀ 8 ਵਜੇ ਖੁੱਲਦਾ, 8 ਵਜੇ ਬੰਦ ਹੋ ਜਾਂਦਾ ਜੀ। ਤੇ ਮੈਂ ਉਦੋਂ ਬਾਅਦ ਟਰੱਕ ਤੇ ਬੈਠਾ, ਮੈਂ ਮੋੜਿਆ ਟਰੱਕ। ਜਦੋਂ ਮੈਂ ਟਰੱਕ ਮੋੜਿਆ ਜੀ ਨਾ, ਮੈਨੂੰ ਡਰਾਈਵਰ ਸਾਈਡ ਤੋਂ ਇੱਕ ਲਾਈਟ ਦਿਸੀ, 2 ਬੰਦੇ ਭੱਜੇ ਆਉਂਦੇ। ਉਹ ਮੈਂ ਡੋਰ ਲੌਕ ਕਰ ਲਈ, ਇੱਕ ਮੇਰਾ ਸਬਜ਼ੀ ਤੱਕ ਹੀ ਚੜ ਗਿਆ ਤੇ ਸਬਜ਼ੀ ਤੇ ਚੜ ਗਿਆ ਜੀ।
ਅੱਛਾ ਜੀ। ਡੋਰਾ ਓਪਨ ਕਰਨ ਦੀ ਕੋਸ਼ਿਸ਼ ਕੀਤੀ ਉਹਨੇ, ਪਰ ਮੈਂ ਟਰੱਕ ਤੋੜ ਲਿਆ ਉੱਥੋਂ। ਤੇ ਮੈਂ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਦੇਣੀ ਚਾਹੁੰਦਾ ਵੀ ਉੱਥੇ ਤੁਸੀਂ ਨਾ ਰੁਕੋ, ਕੋਈ ਜਗ੍ਹਾ ਸੇਫ ਨਹੀਂ ਹੈਗੀ। ਜਾਂ ਦਿਨ ਹੋਵੇ ਹੈ ਨਾ, ਰਾਤ ਨੂੰ ਨਾ ਲੋਕ, ਸੋ ਇਹ ਬਿਲਕੁਲ ਬੜੇ ਧਿਆਨ ਰੱਖਣ ਜੋ ਗੱਲ ਜੀ। ਥੈਂਕ ਯੂ ਹਰਦੀਪ ਸਿੰਘ ਜੀ। ਧੰਨਵਾਦ ਜੀ, ਧੰਨਵਾਦ। ਥੈਂਕ ਯੂ। ਓਕੇ ਜੀ। ਜੀ ਰਮਨ ਜੀ, ਸੋ ਇਹ ਸਰਚ ਕਿੱਦਾਂ ਕਰਨਾ ਵੀ ਜਿਹੜੀ ਆਹ ਬ੍ਰੋਕਰੇਜ ਸਹੀ ਆ ਜਾਂ ਗਲਤ ਆ, ਜਿੱਦਾਂ ਉਹ ਕਹਿੰਦੇ ਵੀ ਫਾਸਟ ਬ੍ਰੋਕਰੇਜ ਸੀਗੀ ਹੈ ਨਾ, ਤੇ ਕੋਈ ਚੈੱਕ ਕਰ ਸਕਦੇ ਆ। ਅੱਜ ਕੱਲ ਜਿਹੜੀ ਹੈ ਨਾ ਪ੍ਰੋਬਲਮ ਇਹ ਹੈਗੀ ਆ ਕਿ ਜਿਹੜੀਆਂ ਹੁਣ ਜਿੱਦਾਂ ਜਿਹੜੀ ਗਵਰਨਮੈਂਟ ਦੀ ਸਾਈਟ ਵੀ ਆ ਹੈ ਨਾ, ਉੱਥੇ ਵੀ ਤੁਸੀਂ ਚੈੱਕ ਕਰਦੇ ਹੈਗੇ ਆ। ਉੱਥੇ ਹੁਣ ਸਿਰਫ ਤੇ ਸਿਰਫ ਇਹ ਹੁੰਦਾ ਵੀ ਇਹ ਐਕਟਿਵ ਹੈ ਕਿ ਨਾਨ ਐਕਟਿਵ ਹੈ। ਇਸ ਤੋਂ ਬਿਨਾਂ ਹੁਣ ਕਿਹੜੇ ਬੰਦੇ ਦਾ ਉਸ ਬ੍ਰੋਕਰੇਜ ਨਾਲ ਕੀ ਐਕਸਪੀਰੀਅੰਸ ਹੈਗਾ, ਜਿੱਦਾਂ ਹੁਣ ਇਹ ਸਾਰੇ ਜਾਣੇ ਆਪਣਾ ਆਪਣਾ ਐਕਸਪੀਰੀਅੰਸ ਦੱਸ ਰਹੇ ਆ। ਹੁਣ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕਿਹੜੇ ਬੰਦੇ ਦਾ ਉੱਥੇ ਕੀ ਉਹਦੇ ਨਾਲ ਮਤਲਬ ਕਿ ਉਹਦਾ ਹੈਗਾ ਉਹਦਾ ਠੀਕ ਹੈ ਨਾ। ਸੋ ਇਹ ਪ੍ਰੋਬਲਮ ਬੜੀ ਵੱਡੀ ਹੈਗੀ ਆ ਇਸ ਵੇਲੇ। ਆਪਣਾ ਬਹੁਤ ਵੱਡਾ ਇਸ਼ੂ ਹੈਗਾ ਕਿ ਜਿਹੜੀ ਇਹਦਾ ਜਿਹੜਾ ਪਤਾ ਨਹੀਂ ਲੱਗ ਰਿਹਾ ਕਿ ਇਹ ਕੀ ਆ, ਕੌਣ ਆ, ਕੀ ਕਰਦਾ ਹੈਗਾ। ਸੋ ਦੇਖਦੇ ਹਾਂ ਕਿ ਇਹਦੇ 'ਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਚੀਜ਼ ਜਿਹੜੀ ਐਸੀ ਆ ਸਕਦੀ ਆ, ਹੋ ਸਕਦੀ ਆ, ਜਿਹਦੇ ਵਿੱਚ ਕਿ ਆਪਾਂ ਨੂੰ ਪਤਾ ਲੱਗ ਸਕਦਾ ਕਿ ਇਹ ਕੀ ਕਰਦੇ ਹੈਗੇ, ਕੀ ਨਹੀਂ ਕਰਦੇ ਹੈਗੇ। ਸੋ ਮੇਰੀ ਇਹੋ ਹੀ ਗੱਲ ਹੈਗੀ ਆ ਕਿ ਇਹ ਜਿਹੜੀਆਂ ਚੀਜ਼ਾਂ ਨਾ, ਇਹ ਚੀਜ਼ਾਂ ਬਹੁਤ ਹੀ ਇਸੇ ਕਰਕੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਕੰਪਨੀਆਂ ਹੈਗੀਆਂ ਨਾ, ਉਹਨਾਂ ਨੂੰ ਪੂਰੀ ਨੌਲੇਜ ਨਹੀਂ ਹੈਗੀ ਜਾਂ ਪੂਰੀ ਨੌਲੇਜ ਇੱਕ ਥਾਂ ਤੇ ਅਵੇਲੇਬਲ ਨਹੀਂ ਹੈਗੀ। ਸੋ ਇਹ ਬੜੀ ਵੱਡੀ ਗੱਲ ਹੈਗੀ ਆ, ਬੜੀ ਵੱਡੀ ਚੀਜ਼ ਹੈਗੀ ਆ ਕਿ ਇੱਥੇ ਜਿਹੜੀ ਪ੍ਰੋਬਲਮ ਹੈਗੀ ਆ, ਪ੍ਰੋਬਲਮ ਆਪਾਂ ਸਮਝਾ ਸਕਦੇ ਹਾਂ ਵੀ ਇਹ ਸਾਈਟ ਤੇ ਚਲੇ ਜਾਓ। ਹੁਣ ਜਿੱਦਾਂ ਮੈਂ ਹੁਣ ਉਸੇ ਸਾਈਟ ਤੇ ਮੈਂ ਚੈੱਕ ਕਰ ਰਿਹਾ, ਠੀਕ ਹੈ ਨਾ, ਉਹਨੂੰ ਮੈਂ ਚੈੱਕ ਕਰ ਰਿਹਾ ਉਹ, ਪਰ ਜੇ ਉੱਥੇ ਹੁਣ ਸ਼ੋਅ ਵੀ ਕਰਦੀ ਆ, ਪਰ ਦੈਟ ਡਜ਼ਨਟ ਮੀਨ ਕਿ ਐਕਟਿਵ ਦਾ ਮਤਲਬ ਇਹ ਨਹੀਂਗਾ ਕਿ ਉਹ ਬ੍ਰੋਕਰੇਜ ਗੁੱਡ ਹੈਗੀ ਆ। ਐਕਟਿਵ ਤਾਂ ਸਿਰਫ ਇਹ ਹੈ ਕਿ ਉਹ ਐਕਟਿਵ ਆ ਜੀ, ਬਸ ਦੈਟਸ ਇਟ। ਉਸ ਤੋਂ ਗਾਂ ਅੱਗੇ ਕੁਝ ਨਹੀਂ ਪਤਾ ਉਹਦਾ ਵੀ ਐਕਟਿਵ ਹੋ ਕੇ ਕਰ ਕੀ ਰਹੀ ਆ, ਇਹ ਨਹੀਂ ਪਤਾ ਜੀ। ਬਿਲਕੁਲ। ਤੇ ਜਿਸ ਤਰ੍ਹਾਂ ਰਮਨ ਜੀ ਆਪਾਂ ਡਿਸਕਸ ਕਰ ਰਹੇ ਸੀ, ਜਦ ਤੱਕ ਕਿਸੇ ਆਪਣੇ ਕਾਲਰ ਦੀ ਕਾਲ ਆਉਂਦੀ ਹੈ ਜਾਂ ਕਿ ਆਪਣਾ ਐਕਸਪੀਰੀਅੰਸ ਵੀ ਉਹ ਸਾਂਝਾ ਕਰ ਸਕਦਾ ਜਾਂ ਕੋਈ ਕੁਐਸਚਨ ਹੈਗਾ, ਮੈਂ ਆਪਣੀ ਜੋ ਆਊਟਲੁੱਕ ਹੈਗੀ ਆ ਟਰੱਕਿੰਗ ਇੰਡਸਟਰੀ ਦੀ ਉਹ ਥੋੜੀ ਜਿਹੀ ਡਿਸਕਸ ਕੀਤੀ ਸੀ ਵੀ ਬੈਨ ਮਾਰਕੀਟ 50% ਡਾਊਨ ਆ, ਫਲੈਟ ਬੈਡ ਮਾਰਕੀਟ ਵੀ ਕਾਫੀ ਡਾਊਨ ਆ, 60% ਦੇ ਕਰੀਬ, ਰੀਫਰ ਮਾਰਕੀਟ 24%, ਜਦ ਕਿ ਜਿਹੜਾ ਡੀਜ਼ਲ ਆ ਉਹ ਪਿਛਲੇ ਸਾਲ ਉਹਨੀਆਂ ਕਹਿੰਦੇ ਲੋਅਰ ਵੀ ਹੋਈਆਂ ਆ ਪਿਛਲੇ ਸਾਲ ਨਾਲੋਂ, ਪਰ ਓਵਰਆਲ ਜੋ ਆ ਸਿਚੁਏਸ਼ਨ ਕਾਫੀ ਬੈਡ ਆ। ਜੀ ਬਿਲਕੁਲ। ਓਵਰਆਲ ਤਾਂ ਹਰ ਇੱਕ ਪਾਸੇ ਹੀ ਜਿਹੜੀ ਆ ਉਹ ਪ੍ਰੋਬਲਮੈਟਿਕ ਹੈਗੀ ਆ ਇਸ ਵੇਲੇ। ਜਿਹੜੀਆਂ ਹੁਣ ਮੈਂ ਕਈ ਵਾਰੀ ਚੈੱਕ ਕਰਦੇ ਹੁੰਦੇ ਆ ਕਿ ਕਈ ਕੰਪਨੀਜ਼ ਹੈਗੀਆਂ, ਕਈ ਬ੍ਰੋਕਰਸ ਹੈਗੇ, ਉਹਨਾਂ ਨੇ ਸਿਮਿਲਰ ਨਾਂ ਦੀਆਂ 5-5, 6-6 ਕੰਪਨੀਆਂ ਖੁੱਲੀਆਂ ਹੋਈਆਂ ਉਹਨਾਂ ਦੀਆਂ। ਸੋ ਏਦਾਂ ਲੱਗਦਾ ਕਿ ਜਿੱਦਾਂ ਇੱਕ ਬੰਦ ਹੁੰਦੀ ਹੈ ਤੇ ਦੂਜੇ ਵੇਲੇ ਦੂਜੀ ਸ਼ੁਰੂ ਕਰ ਲੈਂਦੇ ਆ। ਸੋ ਇਹ ਵੀ ਚੀਜ਼ ਜਿਹੜੀ ਹੈ ਰਿਸਰਚ ਚੱਲ ਰਹੀ ਹੈ ਕਿ ਕਿੰਨਾ ਕਿ ਮਤਲਬ ਕਿ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਇਸ ਵੇਲੇ। ਜੇ ਕਹੀਏ ਤਾਂ ਆਪਣਾ ਬ੍ਰੋਕਰੇਜ ਦੇ ਵਿੱਚ ਆਪਾਂ ਕਹਿੰਦੇ ਨਾ ਵੀ ਟਰੱਕਿੰਗ ਕੰਪਨੀਆਂ ਖੋਲ ਲੈਂਦੇ ਆ, ਇੱਕ ਬੰਦ ਕਰਕੇ ਦੂਜੀ ਖੋਲ ਲੈਂਦੇ ਆ। ਤੇ ਮੇਰੇ ਖਿਆਲ ਬ੍ਰੋਕਰੇਜ ਵੀ ਇਹੋ ਹੀ ਹਾਲ ਆ ਵੀ ਇੱਧਰੋਂ ਬੰਦ ਕੀਤੀ ਇੱਧਰ ਖੋਲ ਲਈ, ਇੱਧਰੋਂ ਬੰਦ ਕੀਤੀ ਇੱਧਰ ਖੋਲ ਲਈ। ਕੰਮ ਸਾਰੇ ਪਾਸੇ ਉੱਦਾਂ ਦਾ ਹੀ ਆ, ਸਿਰਫ ਇਹ ਆ ਕਿ ਇਹ ਟਰੱਕਿੰਗ ਕੰਪਨੀਆਂ ਦਾ ਆਪਾਂ ਨੂੰ ਉਜਾਗਰ ਹੋ ਜਾਂਦਾ, ਪਤਾ ਲੱਗ ਜਾਂਦਾ, ਉਹਨਾਂ ਦਾ ਆਪਾਂ ਨੂੰ ਉਜਾਗਰ ਨਹੀਂ ਹੁੰਦਾ, ਪਤਾ ਨਹੀਂ ਜੀ। ਸੋ ਉਹਦੇ ਤੇ ਵੀ ਕੁਛ ਨਾ ਕੁਛ FMCSA ਜਾਂ DOT ਵਰਕਆਊਟ ਕਰੀ ਕਿ ਜਿੱਦਾਂ ਦੇਖੋ ਟਰੱਕਿੰਗ ਕੰਪਨੀਆਂ ਦਾ ਤਾਂ ਹੁਣ ਮੈਂ ਇੰਸ਼ੋਰੈਂਸ ਪੱਖੋਂ ਤੁਹਾਨੂੰ ਦੱਸ ਸਕਦਾ ਵੀ ਬਹੁਤ ਸਾਰੀਆਂ ਜਿਹੜੀਆਂ ਹੁਣ ਇੰਸ਼ੋਰੈਂਸ ਕੰਪਨੀਆਂ ਹੈ ਨਾ, ਬਹੁਤ ਸਾਰੀਆਂ ਤਾਂ ਰਹੀਆਂ ਨਹੀਂ, ਕੈਲੀਫੋਰਨੀਆ 'ਚ ਬਹੁਤ ਘੱਟ ਆ। ਉਹ ਉਹਨਾਂ ਨੇ ਹੁਣ ਲਿਸਟ ਬਣਾਉਣੀ ਸ਼ੁਰੂ ਕੀਤੀ, ਉਹ ਆ ਕੈਮਲੀਅਨ ਕੈਰੀਅਰਸ। ਜਿਹੜੇ ਕੈਮਲੀਅਨ ਕੈਰੀਅਰਸ ਦਾ ਮਤਲਬ ਇਹ ਆ ਵੀ ਉਹੀ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਬੰਦੇ ਨੇ ਕੰਪਨੀ ਬੰਦ ਕਰਤੀ, ਦੂਜੀ ਖੋਲੀ, ਤੀਜੀ ਖੋਲ ਲਈ। ਹੁਣ ਉਹ ਡਰਾਈਵਿੰਗ ਲਾਇਸੈਂਸ ਤੋਂ ਸਾਰਾ ਕੁਝ ਉਹਨਾਂ ਨੇ ਫਾਈਂਡ ਆਊਟ ਕਰਨਾ ਸ਼ੁਰੂ ਕਰ ਲਿਆ ਤੇ ਪ੍ਰੈਟੀ ਸੂਨ ਮੈਨੂੰ ਲੱਗਦਾ ਵੀ ਇਹ ਕਾਫੀ ਸਟ੍ਰਿਕਟ ਹੋਣ ਜਾ ਰਿਹਾ, ਆਲਰੇਡੀ ਵੀ ਸਟ੍ਰਿਕਟ ਹੈਗਾ। ਸੋ ਇਸ ਤਰ੍ਹਾਂ ਉਹਨਾਂ ਨੂੰ ਬ੍ਰੋਕਰਸ ਦੇ ਉੱਤੇ ਵੀ ਕੁਛ ਨਾ ਕੁਛ ਜੋ ਗਵਰਨਮੈਂਟ ਅਥਾਰਟੀਜ਼ ਆ ਉਹਨਾਂ ਨੂੰ ਵਰਕ ਕਰਨਾ ਚਾਹੀਦਾ ਤਾਂ ਕਿ ਜੋ ਆਮ ਵਿਚਾਰਾ ਜਿਹੜਾ ਸਿੰਗਲ ਓਨਰ ਆਪਰੇਟਰ ਹੈ ਜਾਂ ਛੋਟੀ ਕੰਪਨੀ ਆ ਉਹ ਰਗੜ ਨਾ ਹੋਵੇ। ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਹੀ ਜ਼ਿਆਦੀਆਂ ਇਸ ਵੇਲੇ ਇੰਪੋਰਟੈਂਟ ਹੈਗੀਆਂ ਔਰ ਕਰਨੀਆਂ ਪੈਣੀਆਂ ਸਾਰਿਆਂ ਨੂੰ। ਇਹਦੇ ਤੇ ਧਿਆਨ ਦੇਣਾ ਪੈਣਾ ਗਵਰਨਮੈਂਟ ਨੂੰ ਵੀ ਤੇ ਬਾਕੀ ਆਪਣੀ ਜਿਹੜੀ ਚਲੋ ਆਪਣੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਸਟੱਡੀ ਹੋਰ ਕਰਨਾ ਪੈਣਾ, ਆਪਣੇ ਬਿਜ਼ਨਸ ਨੂੰ ਹੋਰ ਦੇਖਣਾ ਪੈਣਾ ਧਿਆਨ ਨਾਲ, ਕਿਉਂਕਿ ਬੜੀ ਇਸ਼ੂਜ਼ ਆ। ਇਹ ਕੋਈ ਵੀ ਟਰੱਕਿੰਗ ਕੰਪਨੀ ਜਿਹੜੀ ਹੈ ਨਾ 1-2 ਲੋਡ ਹੀ ਸਾਲ ਦੇ ਮਸਾਂ ਹੀ ਕਿਤੇ ਉਹ ਸੋਲਵ ਕਰ ਸਕਦੀ ਹੈ, ਪਰ ਮੇਰੇ ਖਿਆਲ ਦੀ 1-2 ਲੋਡ ਵੀ ਔਖਾ ਹੋ ਜਾਂਦਾ ਕਵਰ ਕਰਨਾ, ਮੁੜ ਕੇ ਉਸ ਚੀਜ਼ ਨੂੰ ਮਤਲਬ ਕਿ ਲੈ ਕੇ ਆਉਣਾ ਬਰਾਬਰ। ਜੀ।
ਜੀ ਬਿਲਕੁਲ। ਸੋ ਸਰੋਤਿਓ, ਸਾਡਾ ਜਿਹੜਾ ਟਰੱਕਿੰਗ ਦਾ ਪ੍ਰੋਗਰਾਮ ਆ ਇਹ ਹਰ ਵੀਰਵਾਰ ਨੂੰ ਹੁੰਦਾ ਹੈਗਾ ਸਵੇਰ ਦੇ 9 ਵਜੇ ਤੋਂ ਲੈ ਕੇ 10 ਵਜੇ ਤੱਕ, ਜਿਹਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰਿਆ, ਕੀ ਖਬਰਾਂ ਹੈਗੀਆਂ, ਕੀ ਤੁਹਾਡਾ ਕੋਈ ਟੈਕਨੀਕਲ ਕੁਐਸਚਨ ਆ, ਕਿਉਂਕਿ ਸਾਡੇ ਕੋਲ ਐਕਸਪਰਟ ਰਮਨ ਭਾਜੀ ਹੁਣੀ ਹੁੰਦੇ ਆ। ਇਸੇ ਤਰ੍ਹਾਂ ਬੁੱਧਵਾਰ ਸ਼ਾਮ ਨੂੰ ਵੀ 3 ਵਜੇ ਤੋਂ ਲੈ ਕੇ 4 ਵਜੇ ਤੱਕ ਟਰੱਕਿੰਗ ਦਾ ਪ੍ਰੋਗਰਾਮ ਹੁੰਦਾ। ਉਹਦੇ 'ਚ ਹੋਰ ਵੀ ਕਈ ਇਸ਼ੂ ਹੁੰਦੇ ਆ, ਹੈਲਥ ਨੂੰ ਲੈ ਕੇ ਵੀ ਕਿਸ ਤਰ੍ਹਾਂ ਜਿਹੜਾ ਆ ਟਰੱਕ ਡਰਾਈਵਰਸ ਆਪਣੀ ਸਿਹਤ ਨੂੰ ਵਧੀਆ ਰੱਖ ਸਕਦੇ ਹੈਗੇ ਆ, ਕਿਹੜੀ ਐਕਸਰਸਾਈਜ਼, ਕਿੱਦਾਂ ਦਾ ਫੂਡ ਖਾਣਾ ਚਾਹੀਦਾ, ਕਿੰਨੀ ਰੈਸਟ ਕਰਨੀ ਚਾਹੀਦੀ ਆ, ਐਕਸਰਸਾਈਜ਼ ਕਰਨੀ ਚਾਹੀਦੀ ਆ। ਸੋ ਆਪਾਂ ਪੰਜਾਬੀ ਰੇਡੀਓ USA ਦਾ ਲਗਭਗ ਹਰ ਇੱਕ ਫੀਲਡ ਦੇ ਵਿੱਚ ਜਿੱਥੇ ਵੀ ਆਪਣੇ ਸਰੋਤੇ ਚਾਹੇ ਕੋਈ ਬਿਜ਼ਨਸ ਕਰਦੇ ਆ, ਕਿਸੇ ਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਆ, ਜੌਬਸ ਨਾਲ ਰਿਲੇਟਡ ਹਰ ਫੀਲਡ ਦੇ ਵਿੱਚ ਸਿਹਤ ਸੰਭਾਲ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਜਿਹੜੇ ਆ ਸਾਂਝੇ ਕਰਦੇ ਰਹਿੰਦੇ ਆ, ਤਾਂ ਕਿ ਇੱਕ ਦੂਜੇ ਨੂੰ ਜਿਹੜਾ ਆ ਨੌਲੇਜ ਮਿਲਦਾ ਰਹੇ। ਤੇ ਸਾਡਾ ਹੁਣ ਇਹ ਪ੍ਰੋਗਰਾਮ ਦਾ ਵੀ ਸਮਾਪਤੀ ਵੱਲ ਹੀ ਆਪਾਂ ਜਾ ਰਹੇ ਹਾਂ। ਤੇ ਜਾਂਦੇ ਜਾਂਦੇ ਦੱਸਦੇ ਜਾਈਏ, ਅੱਜ ਸ਼ਾਮ ਨੂੰ 3 ਵਜੇ ਇੱਕ ਬਹੁਤ ਹੀ ਇੰਪੋਰਟੈਂਟ ਸ਼ੋਅ ਆ ਰਿਹਾ 3 ਤੋਂ ਲੈ ਕੇ 4 ਵਜੇ ਤੱਕ। ਪ੍ਰਵੀਨ ਸ਼ਰਮਾ ਜੀ ਗੱਲਬਾਤ ਕਰਨਗੇ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਕੈਨੇਡਾ ਤੋਂ, ਵੀ ਕਿਸ ਤਰ੍ਹਾਂ ਜਦੋਂ ਗਦਰੀ ਬਾਬੇ ਆਪਣੇ ਉਹਨਾਂ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਖਰੀਦਿਆ ਤੇ ਉਸ ਦਾ ਨਾਮ ਬਦਲ ਕੇ ਨਾਨਕ ਨਾਮ ਜਹਾਜ਼ ਰੱਖਿਆ, ਤੇ ਉਸ ਜਹਾਜ਼ ਨੂੰ ਜਦੋਂ ਸ਼ੁਰੂ ਕੀਤਾ ਹਾਂਗਕਾਂਗ ਤੋਂ, ਉੱਥੇ ਅਖੰਡ ਪਾਠ ਸਾਹਿਬ ਕਰਾ ਕੇ ਅਰਦਾਸ ਕਰਕੇ ਤੁਰੇ। ਬਾਅਦ ਦੇ ਵਿੱਚ ਕਾਮਰੇਡਾਂ ਨੇ ਉਹ ਨਾਮ ਜਿਹੜਾ ਆ ਕਿੱਦਾਂ ਮੁੜ ਕੇ ਫੇਰ ਉਹਨੂੰ ਕਾਮਾਗਾਟਾ ਮਾਰੂ ਰੱਖਿਆ, ਤੇ ਆਪਣੀ ਜਿਹੜੀ ਸਿੱਖ ਕੌਮ ਆ ਉਹ ਕਦੇ ਇੱਧਰ ਉਹਨੇ ਧਿਆਨ ਹੀ ਨਹੀਂ ਦਿੱਤਾ। ਉਹ ਇਸ ਇਸ਼ੂ ਤੇ ਉਹਨਾਂ ਨੇ ਕਾਫੀ ਵੱਡੇ ਆਰਟੀਕਲ ਵੀ ਲਿਖੇ ਆ, ਰਿਸਰਚ ਵੀ ਕੀਤੀ ਆ, ਤੇ ਉਹਨਾਂ ਦੇ ਨਾਲ ਇਸ ਇਸ਼ੂ ਦੇ ਉੱਤੇ ਇੰਟਰਵਿਊ ਹੋਊਗੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਜ਼ਰੂਰ ਸੁਣਿਓ, ਤਾਂ ਕਿ ਜਿਹੜੇ ਸਾਡੇ ਪੁਰਖਿਆਂ ਨੇ ਇੰਨੀਆਂ ਜਿਹੜੀਆਂ ਬਹਾਦਰੀ ਵਾਲਾ ਕੰਮ ਕੀਤਾ ਆ ਉਹਨਾਂ ਨੂੰ ਆਪਾਂ ਯਾਦ ਰੱਖ ਸਕੀਏ। ਜੀ ਬਿਲਕੁਲ ਜੀ। ਬਹੁਤ ਜਿਹੜੀਆਂ ਫੈਕਟ ਉਹ ਕੱਢ ਕੇ ਲਿਆਏ ਨੇ, ਬਹੁਤ ਸਾਰੀਆਂ ਕਿਤਾਬਾਂ ਦੇ ਉਹਨਾਂ ਨੇ ਹਵਾਲੇ ਦਿੱਤੇ ਨੇ, ਖਾਸ ਕਰਕੇ ਬਾਬਾ ਗੁਰਦਿੱਤ ਸਿੰਘ ਦੀ ਜਿਹੜੀ ਜੀਵਨ ਲੇਖਣੀ ਉਹਨਾਂ ਨੇ ਆਟੋਬਾਇਓਗ੍ਰਾਫੀ ਲਿਖੀ ਹੈ, ਉਹਦੇ ਵਿੱਚ ਵੀ ਉਹਨਾਂ ਨੇ ਉਹ ਜਿਹੜੇ ਫੈਕਟ ਨੇ ਕੁਛ ਉਹ ਰੱਖੇ ਨੇ ਸਾਹਮਣੇ, ਕਿ ਉਹਨਾਂ ਦੇ ਵਿੱਚ ਜਦੋਂ ਅਰਦਾਸ ਹੋਈ, ਅਰਦਾਸ ਉਪਰੰਤ ਉਸ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ। ਪਰ 50ਵਿਆਂ ਦੇ ਵਿੱਚ 1950ਵਿਆਂ ਦੇ ਵਿੱਚ ਜਿਹੜਾ ਇੱਕ ਖਾਸ ਨੈਰੇਟਿਵ ਦੇ ਨਾਲ ਉਸ ਨਾਂ ਨੂੰ ਬਦਲ ਕੇ ਕਾਮਾਗਾਟਾ ਮਾਰੂ ਜਿਹੜਾ ਰੱਖਿਆ ਗਿਆ। ਅੱਜ ਇਹ ਤਰਾਸਦੀ ਹੋ ਚੁੱਕੀ ਹੈ ਕਿ ਸਾਨੂੰ ਜਿਹੜੀ ਜਹਾਜ਼ ਵਾਲੀ ਕੰਪਨੀ ਹੈ ਉਹ ਜਹਾਜ਼ ਦਾ ਨਾਮ ਤਾਂ ਸਾਨੂੰ ਯਾਦ ਹੈ, ਪਰ ਜਿਸ ਪਹਿਲੇ ਪਾਤਸ਼ਾਹ ਜੀ ਦੇ ਨਾਮ ਤੇ ਉਹਦਾ ਨਾਂ ਸਿੱਖਾਂ ਨੇ ਰੱਖਿਆ ਸੀ, ਔਰ ਖਾਸ ਕਰਕੇ ਇੱਕ ਮਕਸਦ ਦੇ ਤਹਿਤ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਸ਼ਾ ਹੈ ਮਨੁੱਖਤਾਵਾਦੀ ਤੇ ਦੁਨੀਆ ਦੇ ਵਿੱਚ ਜ਼ਬਰ ਦੇ ਵਿਰੁੱਧ ਆਵਾਜ਼ ਚੁੱਕਣ ਵਾਲਾ, ਉਹਨੂੰ ਕਿਵੇਂ ਸਾਰੇ ਕਾਸੇ ਨੂੰ ਦਰਕਨਾਰ ਕੀਤਾ ਗਿਆ, ਇਹਦੇ ਬਾਬਤ ਬੜੀ ਤਫਸੀਲ ਪੂਰਵਕ ਉਹਨਾਂ ਦੇ ਨਾਲ ਚਰਚਾ ਹੋਊਗੀ। 3 ਵਜੇ ਤੋਂ ਲੈ ਕੇ 4 ਵਜੇ ਤੱਕ ਆਪਾਂ ਉਹਨਾਂ ਦੇ ਨਾਲ ਜੁੜਾਂਗੇ, ਤੇ ਬੜੇ ਖਾਸ ਤੱਥ ਜਿਹੜੇ ਜਾਣਨੇ ਜ਼ਰੂਰੀ ਨੇ ਹਰ ਇੱਕ ਸਿੱਖ ਤੇ ਹਰ ਇੱਕ ਪੰਜਾਬੀ ਨੂੰ, ਤੇ ਇਸ ਪੂਰੇ ਵਰਤਾਰੇ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਤੇ ਅੱਜ ਕਿਵੇਂ ਰੋਕਿਆ ਜਾਂਦਾ ਜਦੋਂ ਅਸੀਂ ਕਾਮਾਗਾਟਾ ਮਾਰੂ ਦੀ ਥਾਂ ਤੇ ਉਸ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਲੈਂਦੇ ਹਾਂ, ਤੇ ਕਿਵੇਂ ਕਿਹੜੀਆਂ ਧਿਰਾਂ ਸਾਨੂੰ ਹੀ ਰੋਕ ਰਹੀਆਂ ਨੇ। ਸੋ ਇਹ ਬੜੀ ਤਰਾਸਦੀ ਆ, ਇਹਦੇ ਬਾਬਤ ਵਿਸ਼ੇਸ਼ ਗੱਲਬਾਤ ਜਿਹੜੀ ਆ ਉਹ ਲੈ ਕੇ ਹਾਜ਼ਰ ਹੋਵਾਂਗੇ। ਤੇ ਇਹਦੇ ਨਾਲ ਨਾਲ ਸਿੱਖ ਇਤਿਹਾਸ ਦੇ ਨਾਲ ਪੰਥਕ ਮਸਲਿਆਂ ਦੇ ਨਾਲ ਜੁੜੇ ਅਹਿਮ ਡਾਕੂਮੈਂਟ ਜਿਹੜੇ ਨੇ ਉਹ ਪੰਜਾਬੀ ਰੇਡੀਓ USA ਆਉਂਦੇ ਦਿਨਾਂ ਦੇ ਵਿੱਚ ਇਕੱਠੇ ਕਰਨੇ ਸ਼ੁਰੂ ਕਰੂਗਾ, ਤੇ ਇੱਕ ਦਸਤਾਵੇਜ਼ੀ ਰੂਪ ਦੇ ਵਿੱਚ ਤੁਹਾਡੇ ਸਨਮੁਖ ਰੱਖੇ ਜਾਣਗੇ, ਜਿਹੜੇ ਤਾਉਮਰ YouTube ਦੇ ਰੂਪ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ, Facebook ਦੇ ਰੂਪ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ, ਵੀਡੀਓਜ਼ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ। ਤੇ ਇੱਕ ਖਾਸ ਕੋਸ਼ਿਸ਼ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਧਰ ਵੀ ਜਿਹੜੀ ਸ਼ੁਰੂ ਕਰਨੀ ਹੈ, ਤਾਂ ਜੋ ਧੁੰਦੂਕਾਰੇ ਨੇ, ਜੋ ਨੈਰੇਟਿਵ ਨੇ, ਗਲਤ ਨੈਰੇਟਿਵ ਨੇ, ਜੋ ਪੰਥ ਦੇ ਵਿੱਚ ਗਲਤ ਮਿਸਾਲਾਂ ਦੇਣ ਦੇ ਰੂਪ ਦੇ ਵਿੱਚ ਲਏ ਜਾਂਦੇ ਨੇ, ਹਮੇਸ਼ਾ ਉਹਨਾਂ ਨੂੰ ਯੂਜ਼ ਕੀਤਾ ਜਾਂਦਾ, ਉਹਨਾਂ ਦੇ ਬਾਰੇ ਜਿਹੜਾ ਧੁੰਦੂਕਾਰਾ ਉਹ ਦੂਰ ਕੀਤਾ ਜਾ ਸਕੇ। ਜੀ ਸੋ ਇੱਥੇ ਆਪਾਂ ਇਜਾਜ਼ਤ ਲੈਂਦੇ ਹਾਂ। ਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਇਸੇ ਤਰ੍ਹਾਂ ਰੇਡੀਓ USA ਦੇ ਨਾਲ ਜੁੜੇ ਰਹੋ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।